ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਵੀਰਵਾਰ ਦਾ ਸਿਹਤ ਸੰਭਾਲ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਦੱਸ ਜੀ ਇਸ ਪ੍ਰੋਗਰਾਮ 'ਚ ਕੋਈ ਡਾਕਟਰ ਨਹੀਂ ਹੁੰਦਾ। ਘਰੇਲੂ ਨੁਸਖੇ ਹੋਮ ਰੈਮਡੀਜ਼ ਜਿਹੜੇ ਆ ਇਸ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕੀਤੀਆਂ ਜਾਂਦੀਆਂ ਆ। ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕੀਤਾ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਦੇ ਨਾਲ ਬੀਸਲਾ ਪਰਿਵਾਰ ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਪਰਵਿੰਦਰ ਸਿੰਘ ਢਾਲੀਵਾਲ, ਬਲਵੰਤ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਕਰਨੈਲ ਸਿੰਘ ਰੰਧਾਵਾ ਟਰਲੋਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਬਲਜੀਤ ਸਿੰਘ, ਹਰਦੀਪ ਕੌਰ ਸੈਕਰਾਮੈਂਟੋ, ਕਿਰਨ ਕਮਲ ਤੇ ਜਸਵਿੰਦਰ ਕੌਰ ਸੈਕਰਾਮੈਂਟੋ, ਕੁਲਵੰਤ ਸਿੰਘ, ਨਰਿੰਦਰ ਕੌਰ ਡਬਲਿਨ, ਜੁਝਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋ, ਮੂਸ਼ੀਆਣਾ ਪਰਿਵਾਰ ਯੂਨੀਅਨ ਸਿਟੀ, ਹਰਜੀਤ ਸਿੰਘ ਲੈਥਰੋਪ, ਸੁਰਿੰਦਰਜੀਤ ਕੌਰ ਸੈਂਟਾ ਕਲਾਰਾ, ਸਨਰੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਬਹਾਦਰ ਸਿੰਘ ਗਿੱਲ ਫਰੈਸਨੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਹਿਯੋਗ ਕਰਨਾ ਚਾਹੁੰਦੇ ਹੋ, ਕਾਲ 408 722 7698 ਤੇ ਆਓ ਹੁਣ ਜਗਵੀਰ ਜੀ ਨਾਲ ਕਰਦੇ ਹਾਂ ਗੱਲਬਾਤ। ਜਗਵੀਰ ਜੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਪਹਿਲਾਂ ਥੋੜੇ ਨੁਕਸੇ ਜਿਹੜੇ ਪਿਛਲੇ ਹਫ਼ਤੇ ਰਹਿ ਗਏ ਸੀਗੇ ਉਹ ਦੱਸ ਦਿੰਦੇ, ਤੇ ਬਾਅਦ ਮੈਂ ਇਸ ਮੰਗਲਵਾਰ ਵਾਲੇ ਦੱਸ ਦੂੰਗੀ। ਤੇ ਪਹਿਲਾਂ ਦਿਮਾਗੀ ਕਮਜ਼ੋਰੀ ਵਾਸਤੇ ਪੁੱਛਦੇ ਸੀਗੇ, ਪਿਛਲੇ ਹਫ਼ਤੇ ਰਹਿ ਗਿਆ ਸੀ। ਉਹ ਬ੍ਰਹਮੀ ਪਾਊਡਰ ਤੁਸੀਂ 20 ਗ੍ਰਾਮ ਲੈਣਾ ਹੈਗਾ, ਮਗਜ਼ ਖੀਰੇ 10 ਗ੍ਰਾਮ, ਪਿਸਤਾ 10 ਗ੍ਰਾਮ। ਇਹ ਪੀ ਕੇ ਜੀ ਇਹਨੂੰ ਥੋੜ੍ਹਾ ਜਿਹਾ ਆਪਣੇ ਚਾਹੇ ਤਾਂ ਸ਼ਹਿਦ ਪਾ ਕੇ, ਚਾਹੇ ਦੁੱਧ ਜਿਹਾ ਪਾ ਕੇ, ਵਟਐਵਰ ਇਹਦੀ ਗੋਲੀਆਂ ਜਿਹੀਆਂ ਵੱਟ ਲੈਣੀਆਂ, ਜਿਸ ਤਰ੍ਹਾਂ ਛੋਲਿਆਂ ਦੇ ਦਾਣੇ ਨਹੀਂ ਹੋਣੀ। 2 ਗੋਲੀਆਂ ਤੁਸੀਂ ਦੁੱਧ ਨਾਲ ਲੈਣੀਆਂ ਜੀ ਰੋਜ਼। ਜੇ ਨਹੀਂ ਗੋਲੀਆਂ ਵੱਟਣੀਆਂ ਤਾਂ ਭਾਵੇਂ ਚਮਚੇ ਦਾ ਚੌਥਾ ਹਿੱਸਾ ਸਵੇਰ ਨੂੰ, ਚੌਥਾ ਹਿੱਸਾ ਸ਼ਾਮ ਨੂੰ ਐ ਲੈ ਲਈ ਤਾਂ ਵੀ ਠੀਕ ਹੈ। ਫਿਰ ਇਹਦੇ ਵਿੱਚੋਂ ਤੁਸੀਂ ਅੰਬਾਂ ਦਾ ਜਿਹੜਾ ਜੂਸ ਜਾਂ ਪਿਓਰੇ ਜਿਹੜਾ ਹੁੰਦਾ, ਅੱਧਾ ਕੱਪ ਉਹ ਲੈ ਕੇ, ਅੱਧਾ ਕੱਪ ਵਿੱਚੋਂ ਤੁਸੀਂ ਆਪਣੇ ਦੁੱਧ ਦਾ ਪਾ ਕੇ, 1 ਚਮਚਾ ਅਦਰਕ ਦਾ ਰਸ ਪਾ ਕੇ ਇਹ ਕੁੱਟ ਕਰਕੇ ਹੌਲੀ ਹੌਲੀ ਆਪਣੇ ਕੋਸਾ ਜਿਹਾ ਪੀਓ। ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ ਜੀ। ਇਸੀ ਨੁਕਸੇ ਨਾਲ ਸਾਰਾ ਆਪਣੇ ਜੈਸੇ ਭਾਰੀ ਰਹਿੰਦਾ, ਅੱਖਾਂ ਅੱਗੇ ਹਨੇਰਾ ਜਾਂਦਾ ਹੈਗਾ, ਜਾਂ ਕੋਈ ਲੀਵਰ ਮਾ ਵੀ ਕੋਈ ਪ੍ਰੋਬਲਮ ਹੈਗੀ, ਉਹ ਵੀ ਦੂਰ ਹੋ ਜਾਂਦੀ ਜੀ ਇਹਦੇ ਨਾਲ। ਫਿਰ ਇਹਦੇ ਵਾਸਤੇ ਤੁਸੀਂ ਲੈ ਸਕਦੇ 2 ਚਮਚੇ ਸ਼ੱਕਰ ਦੇ, 1 ਚਮਚਾ ਤਿਲਾਂ ਦਾ। ਇਹ ਤੁਸੀਂ ਰੋਜ਼ ਖਾਓ, ਇਹਦੇ ਨਾਲ ਵੀ ਸਾਰੀ ਗੁੱਡ ਰਹਿੰਦੀ ਹੈ ਜੀ। ਆਪਣੇ ਮੈਂਟਲ ਕਦੇ ਜਿਹੜੇ ਆਪਣੇ ਉਹਦੇ ਵਾਸਤੇ ਵੀ ਠੀਕ ਰਹਿੰਦੀ। ਜਿਹੜੇ ਮੂੰਹ ਛਾਲੇ ਕਹਿੰਦੇ ਸੀਗੇ, ਉਹ ਮਗਾਂ ਤੇ ਪੀ ਕੇ ਉਹਦੇ ਵਿੱਚੋਂ ਸ਼ਹਿਦ ਮਿਲਾ ਕੇ ਉਹ ਆਪਣੇ ਮੂੰਹ 'ਚ ਲਗਾ ਸਕਦੇ ਹੈਗੇ। ਨਹੀਂ ਤਾਂ ਗਲੀਸਰੀਨ ਦਾ 1 ਚਮਚਾ ਤੁਸੀਂ, ਜਾਂ ਪੌਣਾ ਅੱਧਾ 1 ਚਮਚਾ, ਛੋਟਾ ਚਮਚਾ ਬਸ ਉਹ ਮੂੰਹਾਂ ਪਾ ਦਿਓ ਅਤੇ ਆਪਣੇ 2-3 ਮਿੰਟ ਰੱਖ ਕੇ ਜੀਭ ਨਾਲ ਘੁਮਾਈ ਚੱਲੋ ਉੱਪਰ ਥੱਲੇ ਕਰਕੇ, ਉਹਦੇ ਨਾਲ ਆਪਣੇ ਠੀਕ ਹੋ ਜਾਣਾ ਜੀ। ਜਾਂ ਜੇ ਤੁਸੀਂ ਜ਼ਿਆਦਾ ਇਫੈਕਟ ਲੈਣਾ ਹੈਗਾ ਇਹਦੇ ਨਾਲ, ਤਾਂ ਤੁਸੀਂ ਇਹਦੇ ਵਿੱਚੋਂ ਸੁਹਾਗੇ ਦੀ ਖਿੱਲ ਕਰਕੇ ਗਲੀਸਰੀਨ ਦੇ ਵਿੱਚੋਂ ਮਿਲਾ ਦਿਓ। ਉਹ ਉਨਾ ਸੁਹਾਗਾ ਪਾਉਣਾ ਹੈਗਾ ਜਿੰਨਾ ਸਮਝ ਲਓ ਚਿੱਟਾ ਜਿਹਾ ਰੰਗ ਹੋ ਜਾਵੇ ਉਹਦਾ। ਉਹ ਤੁਸੀਂ ਚਮਚਾ ਪਾ ਕੇ ਮੂੰਹ ਘੁਮਾ ਲਓ ਸਵਾਰ ਕੇ। ਜੇ ਕੋਈ ਬੱਚਾ ਹੈਗਾ ਤਾਂ ਉਹਦਾ ਘਿਓ ਟਿਪ ਨਾਲ ਤੁਸੀਂ ਲਗਾ ਸਕਦੇ ਹੈਗੇ। ਇਹ ਵਧੀਆ ਚੀਜ਼ ਹੈ। ਨਹੀਂ ਤਾਂ ਗੁਲਾਬ ਦੇ ਫੁੱਲ ਪਾਣੀ ਮੈਂ ਉਬਾਲ ਕੇ ਇਹਦੀਆਂ ਗੋਲੀਆਂ ਤੁਸੀਂ ਕਰ ਸਕਦੇ ਹੈਗੇ। ਇਸਬਗੋਲ ਦਾ ਪਾਣੀ ਮੈਂ ਉਬਾਲ ਕੇ ਉਹਦੀਆਂ ਤੁਸੀਂ ਗੋਲੀਆਂ ਕਰ ਸਕਦੇ ਹੈਗੇ। ਜਾਂ ਨਹੀਂ ਤਾਂ ਮਲੱਠੀ ਨੂੰ ਸ਼ਹਿਦ ਦੇ ਵਿੱਚੋਂ ਮਿਲਾ ਕੇ ਉਹ ਆਪਣੇ ਉਂਗਲੀ ਨਾਲ ਚੱਟੀ ਚੱਲੋ, ਇਹਦੇ ਨਾਲ ਕਦੇ ਲੱਗੀ ਚੱਲੂਗੀ ਮੂੰਹ ਨੂੰ, ਕਦੇ ਅੰਦਰ ਵੀ ਨਿਕਲ ਜਾਵੇ ਤਾਂ ਵੀ ਕੋਈ ਨਹੀਂ ਹੈਗਾ ਇਹਦੇ ਨਾਲ। ਫਿਰ ਤੁਸੀਂ ਇਹਦੇ ਵਿੱਚੋਂ ਟਮਾਟਰ ਜ਼ਿਆਦਾ ਖਾਓ ਜਿਹਨਾਂ ਦੇ ਛਾਲੇ ਰਹਿੰਦੇ ਹੈਗੇ ਮੂੰਹ 'ਚ। ਨਹੀਂ ਤਾਂ ਤੁਸੀਂ ਆਪਣੇ ਮਿਸ਼ਰੀ ਲੈਣੀ ਹੈਗੀ 20 ਗ੍ਰਾਮ, ਕਪੂਰ ਲੈਣਾ ਹੈਗਾ 5 ਗ੍ਰਾਮ। ਇਹਨਾਂ ਨੂੰ ਪੀ ਕੇ ਅਤੇ ਆਪਣੇ 1 ਚੁਟਕੀ ਮੂੰਹ ਪਾ ਕੇ ਉਹ ਆਪਣੇ ਰੱਖ ਕੇ ਮੂੰਹ ਥੁੱਕਤੀ ਬਾਹਰ, ਐਂ ਵੀ ਕਰ ਸਕਦੇ ਹੈਗੇ ਤੁਸੀਂ। ਜਾਂ ਫਿਰ ਨਹੀਂ ਤਾਂ ਜੇ ਬੱਚਿਆਂ ਦੇ ਵੀ ਲਗਾਉਣੀ ਹੈਗੀ ਆ, ਉਹ ਤਾਂ ਜਿਹੜੀ ਛੋਟੀ ਖਾੜਾ ਹੁੰਦੀਆਂ ਉਹਨੂੰ ਪਾਣੀ ਮਕਲਾ ਕੇ ਉਹਦਾ ਲੇਪ ਜਿਹਾ ਬਣਾ ਲੈਣਾ ਅਤੇ ਉਹ ਤੁਸੀਂ ਆਪਣੇ ਲਗਾ ਸਕਦੇ ਹਾਂ। ਸਿਆਣੇ ਬੰਦੇ ਤਾਂ ਆਪਣੇ ਨਹੀਂ ਹੱਡ ਪਾ ਕੇ ਮੂੰਹਾਂ ਚੂਸੀ ਚੱਲੇ, ਉਹ ਵੀ ਠੀਕ ਕਰ ਦਿੰਦੀ ਛਾਲਿਆਂ ਨੂੰ। ਜਿਹੜੇ ਕਹਿੰਦੇ ਸੀਗੇ ਵੀ ਉੱਚਾ ਸੁਣਦਾ ਹੈਗਾ ਜਿਹਨਾਂ ਨੂੰ, ਨਹੀਂ ਸੁਣਦਾ ਉੱਚਾ ਸੁਣਦਾ ਹੈਗਾ, ਉਹ ਆਪਣੇ ਕੌੜੇ ਬਦਾਮਾਂ ਦਾ ਤੇਲ ਪਾ ਸਕਦੇ ਹੈਗੇ ਜੀ, 2-2 ਬੂੰਦਾਂ ਕੰਨਾਂ 'ਚ ਪਾ ਲਈਆਂ। ਨਹੀਂ ਤਾਂ ਤੁਸੀਂ ਤਾਰਪੀਨ ਦਾ ਤੇਲ ਲੈਣਾ ਹੈਗਾ, ਟਰਪਨਟਾਈਨ ਆਇਲ ਕਹਿੰਦੇ ਹੈਗੇ ਇਹਨੂੰ, ਪੇਂਟ ਵਾਲੀ ਸਟੋਰਾਂ 'ਚ ਮਿਲ ਜਾਂਦਾ ਜੀ ਆਮ, ਉੱਥੇ ਤੇ ਮਿਲ ਜੂਗਾ ਤੁਹਾਨੂੰ। 1 ਚਮਚਾ ਇਹਦਾ ਲੈਣਾ ਹੈਗਾ ਅਤੇ 6 ਚਮਚੇ ਮੈਂ ਬਦਾਮ ਰੋਗਨ ਪਾਉਣਾ ਹੈਗਾ। ਇਹ ਮਿਕਸ ਕਰਕੇ ਤੁਸੀਂ 2-2, 3-3 ਬੂੰਦਾਂ ਤੁਸੀਂ ਕੰਨਾਂ ਵਾ ਪਾ ਸਕਦੇ ਹੈਗੇ। ਜਾਂ ਫਿਰ ਆਪਣੇ ਸਰੋਂ ਦੇ ਤੇਲ ਦੇ ਵਿੱਚੋਂ ਲਸਣ ਤਾੜ ਕੇ ਉਹ ਵੀ ਤੁਸੀਂ ਪਾ ਸਕਦੇ ਹੈਗੇ ਬੂੰਦਾਂ 2-2। ਜਾਂ ਫਿਰ ਸਫੇਦ ਪਿਆਜ਼ ਦਾ ਰਸ ਤੁਸੀਂ ਲੈਣਾ ਹੈਗਾ, ਉਹਦੀਆਂ ਤੁਸੀਂ ਆਪਣੇ ਉਹ ਯੂਜ਼ ਕਰ ਸਕਦੇ ਸਫੇਦ ਪਿਆਜ਼ ਦਾ ਰਸ। ਨਹੀਂ ਤਾਂ 1 ਚਮਚਾ ਮੂਲੀ ਦਾ ਰਸ ਲੈਣਾ ਹੈਗਾ, 2 ਚਮਚੇ ਸਰੋਂ ਦਾ ਤੇਲ ਲੈਣਾ ਹੈਗਾ, 4 ਚਮਚੇ ਸ਼ਹਿਦ ਲੈਣਾ ਹੈਗਾ ਜੀ। ਇਹ ਤੁਸੀਂ ਮਿਕਸ ਕਰਕੇ ਇਹ 2-3 ਬੂੰਦਾਂ ਕੰਨ ਮਾ ਪਾ ਲਿਆ ਕਰੋ।
ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਨਿੰਬੂ ਦਾ ਰਸ ਲੈਣਾ ਹੈਗਾ ਥੋੜ੍ਹਾ ਜਿਹਾ, ਅਤੇ ਉਹਦੇ ਵਿੱਚੋਂ ਥੋੜ੍ਹੀ ਜਿਹੀ ਦਾਲਚੀਨੀ ਜੀ ਮਿਕਸ ਕਰ ਲੈਣੀ ਹੈਗੀ, ਅਤੇ ਉਹ ਤੁਸੀਂ ਆਪਣੇ ਭੁੰਨ ਕੇ ਉਹਨੂੰ ਪਹਿਲਾਂ ਨਿੰਬੂ ਦੇ ਰਸ ਦਾਲਚੀਨੀ ਮਿਲਾ ਕੇ ਰੱਖ ਲਓ ਥੋੜ੍ਹੀ, ਉਹ ਫਿਰ ਭੁੰਨ ਕੇ ਉਹਦੀ 2-3 ਦਿਨ ਮੁੰਦਾ ਤੁਸੀਂ ਕੰਨ ਪਵਾ ਸਕਦੇ ਹੈਗੇ ਇਹਦੇ 'ਚ। ਜਿਹੜੇ ਕਹਿੰਦੇ ਸੀਗੇ ਪੈਰਾਂ ਵਿੱਚੋਂ ਸੇਕ ਨਿਕਲਦਾ ਹੈਗਾ, ਉਹ ਕਲੌਂਜੀ ਲੈਣੀ ਹੈਗੀ 100 ਗ੍ਰਾਮ, ਅਲਸੀ ਲੈਣੀ ਹੈਗੀ 100 ਗ੍ਰਾਮ। ਇਹ ਦੋ ਚੀਜ਼ਾਂ ਲੈ ਕੇ ਅੱਧਾ ਚਮਚਾ ਤੁਸੀਂ ਰੋਜ਼ ਖਾ ਲਿਆ ਕਰੋ, ਅੱਧਾ ਚਮਚਾ ਸਵੇਰ ਨੂੰ, ਅੱਧਾ ਸ਼ਾਮ ਨੂੰ ਖਾ ਲਿਆ, ਤਾਂ ਕੋਈ ਵਿਗਾੜ ਤਾਂ ਹੈ ਨਹੀਂ। ਅੱਛਾ, ਜਾਂ ਫਿਰ ਤੁਸੀਂ ਲੈ ਸਕਦੇ ਜੈਸਮੀਨ ਆਇਲ ਹੁੰਦਾ ਜੀ, ਜੈਸਮੀਨ ਚਮੇਲੀ ਦਾ ਤੇਲ ਜਿਹਨੂੰ ਕਹਿੰਦੇ ਪੰਜਾਬੀ 'ਚ, ਉਹਦੀ ਤੁਸੀਂ ਮਾਲਿਸ਼ ਕਰ ਸਕਦੇ ਹੈਗੇ। ਜਾਂ ਫਿਰ ਤੁਸੀਂ ਔਲਾ, ਥੋੜ੍ਹਾ ਔਲਾ ਪਾਊਡਰ ਲੈ ਲਓ, ਥੋੜ੍ਹਾ ਨਿੰਬੂ ਦਾ ਰਸ ਲੈ ਜਾਣਾ, ਤਾਂ ਥੋੜ੍ਹਾ ਘੀ ਪਾ ਕੇ ਉਹਦਾ ਪੇਸਟ ਜਿਹਾ ਬਣਾ ਕੇ ਥੋੜ੍ਹਾ ਜਿਹਾ ਉਹ ਆਪਣੇ ਚੰਗੀ ਤਰ੍ਹਾਂ ਆਪਣੇ ਮਾਲਿਸ਼ ਕਰਨੀ ਹੈ ਜੀ ਪੈਰਾਂ ਦੀ ਤਲੀਆਂ 'ਤੇ। ਇਹਦੇ ਨਾਲ ਵੀ ਆਪਣੇ ਹਟ ਜਾਂਦੀ ਜੀ। ਔਲੇ ਦਾ ਪਾਊਡਰ, ਨਿੰਬੂ ਦਾ ਰਸ ਅਤੇ ਆਪਣੇ ਘੀ। ਇਹਦੇ ਵਿੱਚੋਂ ਫਿਰ ਗੁਲਕੰਦ ਖਾ ਸਕਦੇ ਹੈਗੇ, ਇਹਦੇ ਵਿੱਚੋਂ ਗਰਮੀ ਹੁੰਦੀ ਹੈ ਉਹ ਕੱਢ ਦਿੰਦਾ। ਫਿਰ ਤੁਸੀਂ ਔਲੇ ਦਾ ਯੂਜ਼ ਕਰ ਸਕਦੇ, ਚਾਹੇ ਤਾਂ ਔਲੇ ਦਾ ਮੁਰੱਬਾ ਖਾ ਲਓ, ਚਾਹੇ ਔਲੇ ਦਾ ਜੂਸ ਪੀਣ ਲੱਗ ਜਾਓ, ਇਹਦੇ ਨਾਲ ਠੀਕ ਹੋ ਜੂਗਾ। ਨਹੀਂ ਤਾਂ ਸੌਂਫ, ਧਨੀਆ, ਮਿਸ਼ਰੀ, ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ, 2 ਚਮਚੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ, ਇਹ ਤੁਸੀਂ ਖਾ ਸਕਦੇ ਹੈਗੇ। ਫਿਰ ਸ਼ਤਾਵਰ ਅਤੇ ਮਿਸ਼ਰੀ, ਇਹ 2 ਚੀਜ਼ਾਂ ਲੈਣੀਆਂ ਹੈਗੀਆਂ, ਅਤੇ ਇਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾ ਸਕਦੇ ਹੈਗੇ ਜੀ। ਫਿਰ ਨਹੀਂ ਤਾਂ ਆਲੂ ਬੁਖਾਰਾ ਜਿਹੜਾ ਹੁੰਦਾ, ਪਲੰਬ ਜਿਹੜੇ ਹੁੰਦੇ 2-3 ਪਲੰਬ ਲੈ ਲਓ, ਅਤੇ ਵਿੱਚੋਂ ਥੋੜ੍ਹੀ ਜਿਹੀ ਜਿਸ ਤਰ੍ਹਾਂ ਘਰ ਇਮਲੀ ਦੀ ਚਟਨੀ ਬਣੀ ਵੀ ਹੁੰਦੀ ਹੈ, ਉਹ ਆਪਣੇ ਚਮਚਾ 1.5 ਚਮਚਾ 1 ਗਲਾਸ ਪਾਣੀ ਮਾ ਇਹ ਭਿਓ ਕੇ ਰੱਖ ਦਿਓ। ਨਹੀਂ ਤਾਂ ਪਲੰਬਾਂ ਦਾ ਵੀ ਜੂਸ ਹੀ ਕੱਢ ਲਓ, ਭਾਵੇਂ ਪਲੰਬਾਂ ਦਾ ਜੂਸ ਕੱਢ ਲਓ, ਜਾਂ ਉਹਨੂੰ ਮਸਲ ਲਓ, ਭਾਵੇਂ ਜਿਸ ਤਰ੍ਹਾਂ ਤੁਸੀਂ ਕਰਨਾ। ਥੋੜ੍ਹਾ ਜਿਹਾ ਤੁਸੀਂ ਪਾਣੀ ਨਾਲ ਘੋਲ ਕੇ ਉਹਨੇ ਖਾ ਪੀ ਸਕਦੇ ਹੈਗੇ, ਉਹਦੇ ਨਾਲ ਵੀ ਠੀਕ ਹੋ ਜਾਂਦਾ ਜੀ। ਜਿਹੜੇ ਕਹਿੰਦੇ ਹੈਗੇ ਬੱਚੇ ਰਾਨੀ ਆ ਪਾਣੀ ਦੀ ਰਸੌਲੀ ਹੈ, ਜਾਂ ਚਾਹੇ ਦੂਜੀ ਹੋਵੇ, ਭਾਵੇਂ ਸਿਸਟ ਜਿਹਨੂੰ ਕਹਿੰਦੇ ਹੈਗੇ, ਚਾਹੇ ਪਾਣੀ ਵਾਲੀ ਹੋਵੇ ਚਾਹੇ ਹਾਰਡ ਹੋਵੇ, ਇਹਦਾ ਬੈਕਫੀਟ ਵੀ ਆਈ ਸੀ ਜੀ, ਆਪਣੇ ਠੀਕ ਰਿਹਾ ਇਹਦਾ ਕੰਮ ਇਹਦੇ ਨਾਲ। ਇਹਦੇ ਵਿੱਚੋਂ ਤੁਸੀਂ ਲੈਣੀਆਂ ਹੈਗੀਆਂ ਇੱਕ ਤਾਂ ਕਚਨਾਰ ਗੂਗਲ ਦੀਆਂ ਗੋਲੀਆਂ ਲੈਣੀਆਂ ਜੀ, ਇਹ ਐਮਾਜ਼ੋਨ ਤੋਂ ਮਿਲ ਜੂਗੀਆਂ ਤੁਹਾਨੂੰ, ਉੱਥੇ ਤੋਂ ਮੰਗਵਾ ਲਓ। ਅੱਬਲ ਮੈਂ ਤਾਂ ਇੰਡੀਅਨ ਸਟੋਰਾਂ 'ਚ ਵੀ ਹੋ ਗਈਆਂ ਹੋਣੀਆਂ, ਹੁਣ ਤਾਂ ਬਹੁਤ ਚਿਰ ਹੋ ਗਿਆ ਐਡਵਰਟਾਈਜ਼ਮੈਂਟ ਕਰਦੇ ਨੇ। ਇਹ 2 ਗੋਲੀਆਂ ਤੁਸੀਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ, ਇਹ ਖਾਣੀਆਂ ਹੈਗੀਆਂ। ਅਤੇ ਨਾਲ ਤੁਸੀਂ ਲੈਣਾ ਹੈਗਾ ਇਹਦੇ ਨਾਲ ਸੁਹਾਗਾ, ਜੌਂ ਖਾਰ, ਕਲਮੀ ਸ਼ੋਰਾ, ਜੰਗ ਹੱਡ, ਨਸ਼ਾਦਰ ਠਿਕਰੀ, ਇਹ ਤੁਸੀਂ ਆਪਣੇ 20 ਗ੍ਰਾਮ ਲੈਣੀਆਂ ਚੀਜ਼ਾਂ। ਸੌਰੀ, ਨਸ਼ਾਦਰ ਠਿਕਰੀ ਤੁਸੀਂ 10 ਗ੍ਰਾਮ ਲੈਣਾ, ਸੁਹਾਗਾ, ਜੌਂ ਖਾਰ, ਕਲਮੀ ਸ਼ੋਰਾ, ਜੰਗ ਹੱਡ, ਸੁੰਡ, ਧਨੀਆ, ਇਹ ਤੁਸੀਂ ਆਪਣੇ ਲੈਣੀਆਂ। ਇਹ ਸਾਰੀਆਂ 20 ਗ੍ਰਾਮ, ਨਸ਼ਾਦਰ ਠਿਕਰੀ ਆਪਣੇ 10 ਗ੍ਰਾਮ। ਇਹਦਾ ਤੁਸੀਂ ਆਪਣੇ ਪੁੜੀਆਂ ਬਣਾ ਲੈਣੀਆਂ, 20 ਪੁੜੀਆਂ ਬਣਾ ਲਓ ਤੁਸੀਂ। ਅਤੇ ਇਹ ਤੁਸੀਂ ਪਾਈਨਐਪਲ ਦੇ ਜੂਸ ਨਾਲ ਲੈਣੀ ਹੈ, ਗਾਜਰਾਂ ਦੇ ਜੂਸ ਨਾਲ ਲਓ, ਇਹਦੇ ਨਾਲ ਹਟ ਜੂਗੀ। ਬੈਕਫੀਟ ਵੀ ਆਈ ਸੀਗੀ ਜੀ। ਅਤੇ ਆਪਣੇ ਕਚਨਾਰ ਗੂਗਲ ਦੀਆਂ ਗੋਲੀਆਂ ਜ਼ਰੂਰ ਖਾਣੀਆਂ ਹੈਗੀਆਂ ਨਾਲ, ਇਹ ਬਹੁਤ ਛੇਤੀ ਫਾਇਦਾ ਕਰਦਾ ਜੀ। ਕਿਸੇ ਕਿਸਮ ਦੀ ਗੱਠ ਹੋਵੇ ਸਰੀਰ 'ਚ, ਰਸੌਲੀ ਇਹ ਠੀਕ ਕਰ ਦਿੰਦੀ ਹੈ ਜੀ। ਅੱਛਾ, ਅੱਗੇ ਕਹਿੰਦੇ ਸੀਗੇ ਜਿਹੜਾ ਰੋਟੀ ਖਾਣੇ ਤੋਂ ਬਾਅਦ ਬਾਥਰੂਮ ਜਾਂਦੇ ਹੈਗੇ ਜਿਹੜਾ, ਉਹ ਤੁਸੀਂ ਲੈ ਸਕਦੇ ਹੈਗੇ ਬੇਲ ਗਿਲੀ। ਜੇ ਤਾਂ ਤੁਹਾਨੂੰ ਇੱਥੇ ਮਿਲ ਜਾਂਦਾ ਹੈ ਜੀ ਆਪਣੇ ਬੇਲ ਦਾ ਮੁਰੱਬਾ, ਬੇਲ ਮੁਰੱਬਾ ਲਿਖਿਆ ਹੋਊਗਾ ਉਹਦੇ ਉੱਤੇ, ਇਹ ਇੰਗਲਿਸ਼ ਮਤਲਬ ਵੁੱਡ ਐਪਲ ਕਹਿੰਦੇ ਹੈਗੇ ਉਹਨੂੰ, ਜਿਹਦਾ ਲੱਕੜੀ ਵਾਂਗੂ ਜਿਹਾ ਖੋਪੇ ਦੀ ਹੁੰਦੀ ਹੈ ਨਾ, ਪਰ ਲੱਕੜੀ ਉਹ ਜਿਹਾ ਹੁੰਦਾ, ਅਤੇ ਵਿੱਚ ਉਹਨੇ ਜਿਹੜਾ ਉਹਦਾ ਗੁੱਦਾ ਜੇ ਫਰੈਸ਼ ਮਿਲਦਾ ਤੁਹਾਨੂੰ ਤਾਂ ਫਰੈਸ਼ ਵੀ ਤੁਸੀਂ ਖਾ ਸਕਦੇ ਹੈਗੇ। ਉਹਦੇ ਵਿੱਚੋਂ ਬਰੀਕ ਜਿਹੜਾ ਗੁੱਦਾ ਜਿਹਾ ਹੋਊਗਾ ਪੀਲੇ ਰੰਗ ਦਾ, ਅਤੇ ਉਹਦੇ ਵਿੱਚੋਂ ਥੋੜ੍ਹੇ ਬੀਜ ਜਿਹੇ ਹੁੰਦੇ, ਲੇਸਦਾਰ ਜਿਹਾ ਹੁੰਦਾ, ਜਿਸ ਤਰ੍ਹਾਂ ਤਾਰਾਂ ਜਿਹੀਆਂ ਛੱਡਦਾ ਹੁੰਦਾ ਨਾ, ਇਹੋ ਜਿਹਾ ਹੁੰਦਾ ਇਹ ਤੁਹਾਨੂੰ ਇੱਕ ਤੁਸੀਂ ਰੋਜ਼ ਖਾ ਲਓ, ਆਪਣੇ ਇਹਦੇ ਨਾਲ ਆਰਾਮ ਆ ਜਾਂਦਾ ਜੀ, ਪੱਕੀ ਗੱਲ ਹੈ ਇਹਦੇ ਨਾਲ। ਨਹੀਂ ਤਾਂ ਤੁਸੀਂ ਬੇਲ ਪਾਊਡਰ ਲੈ ਲਓ 50 ਗ੍ਰਾਮ, ਸੁੱਕਾ ਧਨੀਆ 50 ਗ੍ਰਾਮ, ਮਿਸ਼ਰੀ 100 ਗ੍ਰਾਮ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾਣਾ ਹੈਗਾ। ਇਹਦੇ ਵਿੱਚੋਂ ਤੁਹਾਨੂੰ ਦਹੀਂ ਦੇ ਵਿੱਚੋਂ ਪਾ ਕੇ 7 ਇਸਬਗੋਲ ਤੁਸੀਂ ਲੈ ਸਕਦੇ ਹੈਗੇ। ਅਨਾਰ ਦਾ ਜੂਸ ਪੀ ਸਕਦੇ ਹੈਗੇ ਇਹਦੇ ਵਿੱਚੋਂ ਤੁਸੀਂ। ਨਹੀਂ ਕੁਝ ਜੇ ਥੋੜ੍ਹਾ ਹੀ ਕੰਮ ਹੈਗਾ ਤਾਂ ਉਹਨੇ 100 ਗ੍ਰਾਮ ਤੁਸੀਂ ਸੁੱਕਾ ਧਨੀਆ ਲੈਣਾ ਹੈਗਾ, 25 ਗ੍ਰਾਮ ਕਾਲਾ ਨੂਣ ਲੈਣਾ ਹੈਗਾ। ਇਹ ਤੁਸੀਂ ਆਪਣੇ 1 ਚਮਚਾ ਰੋਟੀ ਖਾਣੇ ਦੇ ਬਾਅਦ ਜੀ ਲੈ ਲਿਆ, ਜਾਂ ਸਵੇਰ ਸ਼ਾਮ ਲੈ ਸਕਦੇ ਹੈਗੇ। ਸਵੇਰ ਸ਼ਾਮ ਤੁਸੀਂ ਖਾ ਲਿਆ ਕਰੋ, ਇਹਦੇ ਨਾਲ ਹਾਜ਼ਮਾ ਜਾਏ, ਢਿੱਡ ਠੀਕ ਹੋ ਜਾਂਦਾ ਜੀ ਇਹਦੇ ਨਾਲ। ਇਹ ਚੰਗਾ ਨੁਸਖਾ ਹੈਗਾ ਜੀ, ਇਹ ਵੀ ਗਲੇ ਸਸਤਾ ਹੈਗਾ, ਕਦੇ ਘਰ ਬਣਾਇਆ ਹਰੇਕ ਚੀਜ਼ ਪਈ ਹੈ ਘਰ। ਕਾਲਾ ਨੂਣ ਪਾਉਣਾ 25 ਗ੍ਰਾਮ, ਅਤੇ ਸੁੱਕਾ ਧਨੀਆ ਲੈਣਾ ਹੈਗਾ 100 ਗ੍ਰਾਮ। ਨਹੀਂ ਤਾਂ 50 ਗ੍ਰਾਮ ਤੁਸੀਂ ਸੌਂਫ ਲੈ ਲੈਣੀ ਹੈਗੀ, 50 ਗ੍ਰਾਮ ਤੁਸੀਂ ਆਪਣੇ ਜੀਰਾ ਲੈ ਲੈਣਾ ਹੈਗਾ।
ਇਹਨਾਂ ਨੂੰ ਤੁਸੀਂ ਰੋਸਟ ਕਰ ਲੈਣਾ ਹੈਗਾ, ਥੋੜ੍ਹਾ ਜਿਹਾ ਭੁੰਨ ਲੈਣਾ ਹੈਗਾ। ਫਿਰ ਤੁਸੀਂ ਇਹਨਾਂ ਨੂੰ ਭੁੰਨ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਕੋਸੇ ਜਿਹੇ ਪਾਣੀ ਨਾਲ ਲੈ ਲਿਆ ਕਰੋ। ਇਹ ਨਹੀਂ ਇਹਦੇ ਵਿੱਚੋਂ ਫਿਰ ਮੇਥੀ ਦਾਣਾ ਵੀ ਚੰਗਾ ਰਹਿੰਦਾ ਹੈਗਾ, ਉਹ ਤੁਸੀਂ 2 ਚਮਚੇ ਮੇਥੀ ਦੇ 1 ਚਮਚਾ ਸੌਂਫ ਦਾ ਪਾਣੀ ਮੈਂ ਭਿਓ ਕੇ ਰੱਖ ਦਿਓ। ਉਹ ਛਾਣ ਕੇ ਜਿਹੜਾ ਪਾਣੀ ਆ ਮਸਲ ਕੇ ਉਹ ਵੀ ਪੀ ਸਕਦੇ ਹੈਗੇ, ਇਹ ਵੀ ਠੀਕ ਰਹੂਗਾ ਤੁਹਾਨੂੰ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ 1 ਛੁਹਾਰਾ ਲੈਣਾ। ਛੁਹਾਰਾ ਇੱਕ ਵਾਰੀ ਬਣਾ ਲਓ ਤੁਸੀਂ, 10-20 ਛੁਹਾਰੇ ਲੈ ਕੇ ਉਹਨਾਂ ਦੀ ਗਿਟਕਾਂ ਕੱਢ ਲੈਣੀਆਂ ਹੈਗੀਆਂ। ਇਹਦੇ ਵਿੱਚੋਂ ਤੁਸੀਂ ਗਿਟਕ ਕੱਢ ਕੇ ਇਹਦੇ ਵਿੱਚ ਤੁਸੀਂ ਲੌਂਗ, ਸੌਂਫ, ਖੁਰਾ, ਸਾਨੀ, ਜਵੈਣ ਇਹ ਬਰਾਬਰ ਲੈਣੀਆਂ ਹੈਗੀਆਂ ਚੀਜ਼ਾਂ। ਇਹਨਾਂ ਨੂੰ ਬਰਾਬਰ ਕੇ ਪਾਊਡਰ ਜਿਹਾ ਬਣਾ ਲਓ ਇਹਨਾਂ ਦਾ, ਅਤੇ ਇਹਦੇ ਵਿੱਚੋਂ ਛੁਹਾਰੇ ਮੈਂ ਭਰ ਦੇਣੀਆਂ ਹੈਗੀਆਂ ਜਿਸ ਤਰ੍ਹਾਂ ਆਪਾਂ ਕਰੇਲੇ ਭਰਦੇ ਹੁੰਦੇ। ਐਂ ਭਰ ਕੇ ਉੱਪਰ ਆਟੇ ਵੱਲ ਲਪੇਟ ਕੇ ਇਹਨਾਂ ਅਤੇ ਉਹਨੇ ਕਿੱਲ 'ਚ ਰੱਖ ਕੇ ਇਹਦੇ ਇਹਨੂੰ ਪਕਾ ਲੈਣਾ ਹੈਗਾ ਜੀ। ਜਦੋਂ ਪਤਿਆਂ ਲਾਲ ਜਿਹਾ ਆਟਾ ਹੋ ਗਿਆ ਉਹ ਜਿਸ ਤਰ੍ਹਾਂ, ਫਿਰ ਆਟੇ ਨੂੰ ਤੋੜ ਕੇ ਉਹ ਛੁਹਾਰਾ ਤੁਸੀਂ ਕੱਢ ਕੇ ਖਾ ਲੈਣਾ ਹੈਗਾ। ਇਹ ਵੀ ਬਹੁਤ ਵਧੀਆ ਚੀਜ਼ ਹੋਗੀ ਸਾਨੂੰ। ਜਾਂ ਫਿਰ ਤੁਸੀਂ ਆਪਣੇ 100 ਗ੍ਰਾਮ ਸੁੱਕੇ ਔਲੇ ਲੈ ਲੈਣੇ ਹੈਗੇ, ਉਹਨਾਂ ਨੂੰ ਵਿੱਚੋਂ ਤੁਸੀਂ ਪਾਣੀ ਨਾਲ ਭਿਓ ਕੇ ਥੋੜ੍ਹਾ ਜਿਹਾ ਉਹਨਾਂ ਨੂੰ ਨਰਮ ਜਿਹੇ ਕਰ ਲੈਣੇ ਹੈਗੇ। ਫਿਰ ਉਹਦੇ ਵਿੱਚੋਂ ਤੁਸੀਂ ਕਾਲਾ ਲੂਣ ਮਿਲਾ ਕੇ ਟੇਸਟ ਦੇ ਮੁਤਾਬਕ 15-20 ਗ੍ਰਾਮ ਕਾਲਾ ਲੂਣ ਮਿਲਾ ਕੇ ਬੇਰ ਦੇ ਗੋਲੀ ਜਿੰਨੀਆਂ ਗੋਲੀਆਂ ਜਿਹੀਆਂ ਵੱਟ ਲੈਣੀਆਂ ਉਹਦੀਆਂ, ਉਹ ਤੁਸੀਂ ਖਾ ਲਿਆ ਕਰੋ 1 ਗੋਲੀ ਸਵੇਰ ਨੂੰ, 1 ਸ਼ਾਮ ਨੂੰ। ਇਹ ਵੀ ਠੀਕ ਰਹੂਗਾ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਜਿਹੜੀ ਆਪਣੇ ਚਲੋ ਈਵਨ ਤੁਸੀਂ ਹੋਰ ਲੈ ਸਕਦੇ ਹੈਗੇ ਲੌਂਗ, ਜਾਇਫਲ, ਮਗਾਂ, ਕਾਲੀ ਮਿਰਚਾਂ, ਇਹ ਸਾਰੀਆਂ ਚੀਜ਼ਾਂ 20-20 ਗ੍ਰਾਮ ਨਹੀਂ ਰਹਿਣ ਦਿਓ, ਇਹ ਨਹੀਂ ਠੀਕ ਜੀ। ਅੱਛਾ ਜਿਹੜੇ ਸੀਗੇ ਆਪਣੇ ਕਿਡਨੀਆਂ ਕਮਜ਼ੋਰ ਹੈਗੀਆਂ, ਉਹ ਤਾਂ ਜੋ ਤਾਜ਼ਾ ਬਾਥੂ ਹੁੰਦਾ ਜੀ, ਤਾਜ਼ਾ ਬਾਥੂ ਉੱਥੇ ਇੰਡੀਆ ਹੈ ਪੁੱਛਦੇ ਸੀਗੇ ਜਿਹੜਾ, ਉੱਥੇ ਤਾਂ ਬਾਥੂ ਬਥੇਰਾ ਹੁੰਦਾ, ਉਹਦਾ ਜੂਸ ਜਿਹਾ ਕੱਢ ਕੇ ਉਹ ਤੁਸੀਂ ਆਪਣੇ ਅੱਧਾ ਕੁ ਕੱਪ ਸਮਝ ਲਓ ਉਹਦਾ ਤਾਜ਼ੇ ਬਾਥੂ ਦਾ ਜੂਸ ਜਿਹਾ ਕੱਢ ਲੈਣਾ। 10 ਕੁ ਗ੍ਰਾਮ ਵਿੱਚ ਆਪਣੇ ਔਲੇ ਦਾ ਜੂਸ ਪਾ ਲੈਣਾ ਹੈਗਾ। 1 ਚਿਉਂਡੀ ਆਪਣੇ ਸੁੰਡ ਦੀ ਪਾ ਦੇਣੀ ਹੈਗੀ। ਇਹ ਤੁਸੀਂ ਮਿਕਸ ਕਰਕੇ ਪੀਓ, ਇਹਦੇ ਨਾਲ ਠੀਕ ਹੋ ਜਾਂਦੀਆਂ ਕਿਡਨੀਆਂ। ਫਿਰ ਆਪਣੇ ਤੁਸੀਂ ਜਿਹੜਾ ਜੀਰਾ ਹੁੰਦਾ ਇਹਨੂੰ ਥੋੜ੍ਹਾ ਜਿਹਾ ਰੋਸਟ ਕਰਕੇ ਪੀ ਕੇ ਉਹਨੂੰ 1 ਚਮਚਾ ਤੁਸੀਂ ਆਪਣੇ ਲੈ ਸਕਦੇ ਹੈਗੇ, ਚਾਹੇ ਕੋਸੇ ਪਾਣੀ ਨਾਲ ਲੈ ਲਓ, ਚਾਹੇ ਆਪਣੇ ਦਹੀਂ ਦੀ ਲੱਸੀਆਂ ਬਣਾ ਕੇ ਤੁਸੀਂ ਪੀ ਸਕਦੇ ਹੈਗੇ। ਇਹਦੇ ਨਾਲ ਜੇ ਕਿਸੇ ਨੂੰ ਟੈਸਟੀਕਲ ਪੇਨ ਹੁੰਦੀ ਹੋਵੇ ਉਹ ਵੀ ਠੀਕ ਹੋ ਜਾਂਦੀ ਆ। ਹਾਰਨੀਆਂ ਵਾਸਤੇ ਵੀ ਠੀਕ ਹੈ ਇਹ, ਕਿਡਨੀ ਦੇ ਲੀਵਰ ਵਾਸਤੇ ਵੀ ਠੀਕ ਹੈ ਜੀ, ਵਧੀਆ ਚੀਜ਼ ਹੈਗੀ। ਫਿਰ ਨਹੀਂ ਤਾਂ 1 ਮੁੱਠੀ ਜੌਂ ਦੀ ਤੁਸੀਂ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖ ਦੇਣੀ ਹੈਗੀ, ਸਵੇਰ ਨੂੰ ਕੋਸਾ ਜਿਹਾ ਕਰਕੇ ਜੌਂ ਉਹ ਭੁੰਨ ਲੈਣੇ ਹੈਗੇ, ਉਹ ਪਾਣੀ ਪੀਣਾ ਹੈਗਾ ਜੀ ਤੁਸੀਂ, ਇਹ ਵਧੀਆ ਰਹੂਗਾ ਤੁਹਾਨੂੰ। ਨਹੀਂ ਤਾਂ ਮੂਲੀ ਦੇ ਪੱਤਿਆਂ ਦਾ ਪਾਣੀ ਜੀ, ਮੂਲੀ ਦੇ ਪੱਤਿਆਂ ਦਾ ਪਾਣੀ ਕੱਢ ਕੇ ਤੁਸੀਂ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ, ਜਿੰਨਾ ਤੁਸੀਂ ਪੀਣਾ, ਕੱਪ ਸਵੇਰ ਨੂੰ, ਕੱਪ ਸ਼ਾਮ ਨੂੰ, ਇਹ ਵੀ ਤੁਹਾਨੂੰ ਠੀਕ ਰਹੂਗਾ ਇਹਦੇ ਵਾਸਤੇ। ਜਿਹੜੇ ਕਹਿੰਦੇ ਸੀਗੇ ਉਹਨੇ ਤੇਜ਼ਾਬ ਬਣਦਾ ਹੈਗਾ, ਐਸਿਡਿਟੀ ਹੈਗੀ, ਉਹ ਤਾਂ ਰੋਟੀ ਖਾਣੇ ਦੇ ਬਾਅਦ ਥੋੜ੍ਹਾ ਗੁੜ ਵੀ ਖਾ ਸਕਦੇ ਹੈਗੇ। ਨਹੀਂ ਤਾਂ ਜਿਹੜੀ ਹਾੜਾਂ ਹੁੰਦੀਆਂ ਛੋਟੀਆਂ ਹਾੜਾਂ, ਉਹ ਅੱਧਾ ਚਮਚਾ ਹੈ ਅਤੇ ਚਾਹੇ ਉਹ ਗੁੜ ਮਾ ਮਿਲਾ ਕੇ ਤੁਸੀਂ ਖਾ ਲਿਆ ਕਰੋ ਭਾਵੇਂ। ਨਹੀਂ ਫਿਰ ਰੋਟੀ ਖਾਣੇ ਦੇ ਬਾਅਦ 1-2 ਲੌਂਗ ਮੂੰਹਾਂ ਪਾ ਕੇ ਚੂਸ ਲਿਆ ਕਰੋ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਔਲਿਆਂ ਦਾ ਚੂਰਨ, 2 ਚਮਚੇ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਕੇ, ਇਹ ਤੁਸੀਂ 2 ਟਾਈਮ ਖਾ ਸਕਦੇ ਹੈਗੇ। ਨਹੀਂ ਤਾਂ ਔਲਿਆਂ ਦਾ ਪਾਊਡਰ ਤੁਸੀਂ ਆਪਣੇ 2 ਚਮਚੇ ਖਾ ਕੇ ਉੱਪਰੋਂ ਆਪਣੇ ਨਾਰੀਅਲ ਦਾ ਪਾਣੀ ਪੀ ਲਓ, ਚਾਹੇ ਨਾਰੀਅਲ ਦੇ ਪਾਣੀ ਦੇ ਵਿੱਚ ਘੋਲ ਲਓ, ਐਂ ਵੀ ਲੈ ਸਕਦੇ ਹੈਗੇ ਤੁਸੀਂ। ਜਾਂ ਫਿਰ ਤੁਸੀਂ ਇੱਕ ਬਣਿਆ ਬਣਾਇਆ ਚੂਰਨ ਮਿਲਦਾ ਜੀ, ਉਹਦਾ ਨਾਂ ਹੈਗਾ ਅਬ ਪੀਤੀ ਕਰ ਚੂਰਨ, ਅਬ ਪੀਤੀ ਕਰ ਚੂਰਨ ਹੈਗਾ ਜੀ ਇਹਦਾ ਨਾਂ, ਇਹ ਤੁਸੀਂ ਆਪਣੇ ਚਮਚਾ ਲੈ ਸਕਦੇ ਹੈਗੇ। ਫਿਰ ਇਹਦੇ ਵਿੱਚ ਮੈਂ ਜਿਹੜਾ ਪੇਠਾ ਹੁੰਦਾ ਜੀ, ਪੇਠੇ ਦੀ ਮਠਿਆਈ ਜਿਹੜੀ ਬਣਾਉਂਦੇ ਹਾਂ ਆਪਾਂ, ਪੇਠਾ ਚਿੱਟਾ ਨਿਕਲਦਾ ਜਿਹੜਾ ਵਿੱਚੋਂ, ਉਹਦਾ ਤੁਸੀਂ ਜੂਸ ਕੱਢ ਕੇ ਪੀਓ ਜੀ। ਜੂਸ ਕੱਢ ਲਓ ਉਹਦਾ 1 ਗਲਾਸ, ਅਤੇ ਉਹਦੇ ਵਿੱਚੋਂ 2 ਚਮਚੇ ਸ਼ੱਕਰ ਦੇ ਮਿਲਾਣੇ ਹੈਗੇ। ਇਹ ਵੀ ਬਹੁਤ ਵਧੀਆ ਚੀਜ਼ ਹੈ ਜੀ ਆਪਣੇ ਐਸਿਡਿਟੀ ਵਾਸਤੇ, ਜਿਹਨੂੰ ਹਾਰਟ ਬਰਨ ਹੁੰਦੀ ਹੈ, ਕੋਈ ਐਸਿਡਿਟੀ ਦੀ ਪ੍ਰੋਬਲਮ ਹੈ, ਇਹ ਵੀ ਐਨ 100% ਕੰਮ ਕਰਨ ਵਾਲਾ ਨੁਸਖਾ ਹੈਗਾ ਜੀ। ਜਾਂ ਫਿਰ ਤੁਸੀਂ ਆਪਣੇ ਤਿਰਫਲਾ ਪਾਊਡਰ ਲੈ ਸਕਦੇ ਹੈਗੇ, ਮੂਲੀ ਦੇ ਪੱਤਿਆਂ ਦੇ ਜੂਸ ਨਾਲ ਲੈਣਾ ਹੈਗਾ ਜੀ। 1 ਚਮਚਾ ਲੈ ਲਓ ਤੁਸੀਂ ਮੂਲੀਆਂ ਦੇ ਜੂਸ ਨਾਲ, ਚਾਹੇ ਉਹਦੇ ਵਿੱਚ ਘੋਲ ਕੇ ਪੀ ਲਓ ਆਪਣੇ ਤੁਸੀਂ। ਜਾਂ ਫਿਰ ਤੁਸੀਂ ਆਪਣੇ ਪੱਤਾ ਗੋਭੀ ਦਾ ਜੂਸ, ਗਾਜਰਾਂ ਦਾ ਜੂਸ, ਇਹੋ ਜਿਹੀ ਚੀਜ਼ਾਂ, ਸੰਤਰੇ ਦਾ ਜੂਸ, ਇਹਦੇ ਵਿੱਚੋਂ ਥੋੜ੍ਹੀ ਜਿਹੀ ਆਪਣੇ ਹਿੰਗ ਪਾ ਲਈ, ਜੀਰਾ ਪਾ ਲਿਆ, ਸੇਂਦਾ ਨੂੰ ਜੋ ਮਿਕਸ ਕਰਕੇ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ 1 ਕੱਪ ਮੂਲੀ ਦੇ ਜੂਸ ਦੇ ਵਿੱਚੋਂ 2-3 ਚਮਚੇ ਹਰੇ ਧਨੀਏ ਦੇ ਮਿਕਸ ਕਰਕੇ ਪੀ ਸਕਦੇ ਹੈਗੇ। ਫਿਰ ਠੰਡੇ ਦੁੱਧ ਦੇ ਵਿੱਚੋਂ ਸ਼ੱਕਰ ਮਿਲਾ ਕੇ ਪੀ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈਗੀ ਜੀ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈ ਹਾਰਟ ਬਰਨ ਵਾਲੇ, ਜਿਹੜੇ ਪਿੱਛੇ ਹਾਰਟ ਬਰਨ ਹੁੰਦੀ ਹੈ,
ਇਹੀ ਉਹਨਾਂ ਵਾਸਤੇ ਵੀ ਵਧੀਆ ਚੀਜ਼ ਹੈ। ਪੱਤਾ ਗੋਭੀ ਦਾ ਜੂਸ, ਗਾਜਰਾਂ ਦਾ ਜੂਸ, ਖੀਰੇ ਦਾ ਜੂਸ, ਚੁਕੰਦਰ ਦਾ ਜੂਸ, ਇਹ ਸਾਰੇ ਥੋੜ੍ਹੇ ਥੋੜ੍ਹੇ ਪਾ ਕੇ ਇੱਕ ਗਲਾਸ ਜਿਹਾ ਬਣਾ ਲਿਆ ਆਪਣੇ, ਇਹ ਪੀ ਲਿਆ ਤੁਸੀਂ ਆਪਣੇ। ਫਿਰ ਆਪਣੇ ਸੌਂਫ ਦੀ ਚਾਹ ਤੁਸੀਂ ਆਪਣੇ ਬਣਾ ਕੇ ਪੀ ਸਕਦੇ ਹੈ। ਨਹੀਂ ਤਾਂ ਆਪਣੇ ਰੋਟੀ ਖਾਣ ਦੇ ਬਾਅਦ 1 ਚਮਚਾ ਸੌਂਫ ਦਾ ਮੋਹਾ ਪਾ ਕੇ ਉਹੀ ਜੂਸ ਲਿਆ ਕਰੋ। ਫਿਰ 10 ਬਦਾਮ ਤੁਸੀਂ ਰਾਤ ਨੂੰ ਭਿਓ ਕੇ ਰੱਖ ਦਿਓ, ਸਵੇਰ ਨੂੰ ਛਿਲਕ ਲਾ ਕੇ ਉਹ ਖਾ ਲਿਆ ਕਰੋ। ਫਿਰ ਐਲੋਵੇਰੇ ਦਾ ਜੂਸ ਵੀ ਇਹਦੇ ਵਿੱਚੋਂ ਵਧੀਆ ਰਹੂਗਾ ਜੀ, ਜਿਹਨੂੰ ਹਾਰਟ ਬਰਨ ਹੁੰਦਾ ਹੈਗਾ। ਪੱਤ ਗੋਭੀ ਦਾ ਜੂਸ ਤੁਸੀਂ ਕੱਢ ਕੇ ਪੀ ਲਿਆ ਕਰੋ, ਉਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਮਿੱਠਾ ਸੋਡਾ ਜਿਹੜਾ ਹੁੰਦਾ, 1 ਗਲਾਸ ਮਾ 1 ਚਮਚਾ ਤੁਸੀਂ ਅੱਧਾ ਜ਼ਿਆਦਾ, ਇੱਕ ਤਾਂ ਜ਼ਿਆਦਾ ਹੋਊਗਾ, ਅੱਧਾ ਚਮਚਾ ਤੁਸੀਂ 1 ਗਲਾਸ ਪਾਣੀ ਮਾ ਨਿਚੋੜ ਪਾ ਕੇ ਉਹਦੇ ਵਿੱਚੋਂ ਅੱਧਾ ਨਿੰਬੂ ਨਿਚੋੜ ਕੇ ਤੁਸੀਂ ਉਹ ਪੀ ਲਿਆ ਕਰੋ। ਤੇ ਜਿਹੜੇ ਮੋਤੀਏ ਬਿੰਦ ਵਾਸਤੇ ਕਹਿੰਦੇ ਸੀਗੇ ਅੱਖਾਂ ਦੇ ਵਿੱਚੋਂ ਮੋਤੀਆ ਜਿਹਾ ਆਇਆ ਵਾ ਹੈਗਾ, ਉਹ ਤਾਂ ਤੁਸੀਂ 60 ਗ੍ਰਾਮ ਲੈਣਾ ਹੈਗਾ ਸਰੋਂ ਦਾ ਤੇਲ, ਅਤੇ 30 ਗ੍ਰਾਮ ਲੈਣੀ ਹੈਗੀ ਜੀ ਸਰਦ ਚੀਨੀ। ਇਹਨੂੰ ਪੀ ਕੇ ਐਨ ਚੰਗੀ ਤਰ੍ਹਾਂ ਸਰਦ ਚੀਨੀ ਜੀ ਕਰਕੇ ਇਹ ਸਰੋਂ ਦੇ ਤੇਲ ਦੇ ਵਿੱਚੋਂ ਮਿਲਾ ਕੇ ਗਾੜੀ ਜੀ ਹੋ ਜੂਗੀ ਇਹ, ਜਿਸ ਤਰ੍ਹਾਂ ਆਪਾਂ ਸਰੋਂ ਚ ਨਾਲ ਪਾਉਂਦੇ ਹੁੰਦੇ, 1 ਸਲਾਈ ਸਵੇਰ ਨੂੰ 1 ਸਲਾਈ ਸ਼ਾਮ ਨੂੰ। ਇਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਾਂ ਫਿਰ ਆਪਣੇ ਨਿੰਬੂ ਦੇ ਰਸ ਦੇ ਵਿੱਚੋਂ ਹੀ ਤੁਸੀਂ ਥੋੜ੍ਹਾ ਜਿਹਾ ਸੇਂਦਾ ਨੂਣ ਪਾ ਕੇ ਉਹਨੂੰ ਭੁੰਨ ਲਿਓ, ਭੁੰਨ ਕੇ ਥੋੜ੍ਹਾ ਜਿਹਾ ਉਹ ਤੁਸੀਂ ਆਪਣੇ 1-1 2-2 ਬੂੰਦਾਂ ਤੁਸੀਂ ਪਾ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਜਿਸ ਤਰ੍ਹਾਂ ਦੱਸਿਆ ਸੀਗਾ ਉਹਨੇ ਇਹਦੇ ਵਿੱਚੋਂ ਇਹ ਤ੍ਰਿਫਲਾ ਪਾਊਡਰ ਤੁਸੀਂ ਪਾਣੀ ਵਿੱਚ ਭਿਓ ਦੇਣਾ ਹੈਗਾ, 2 ਚਮਚੇ ਤ੍ਰਿਫਲਾ ਪਾਊਡਰ 1 ਗਲਾਸ ਪਾਣੀ ਵਿੱਚ ਭਿਓ ਦੇਣਾ ਹੈਗਾ ਤੁਸੀਂ। ਸਵੇਰ ਨੂੰ ਇਹਨੂੰ ਪਾਣੀ ਨੂੰ ਛਾਣ ਲੈਣਾ ਹੈਗਾ ਮਲਮਲ ਦੇ ਕੱਪੜੇ ਦੇ ਵਿੱਚ ਉਹਨੂੰ ਪਾ ਕੇ। ਫਿਰ ਤੁਸੀਂ ਕੀ ਕਰਨਾ ਹੈਗਾ, ਆਪਣੇ 1 ਗਲਾਸ ਦੇ ਕੇ ਆਪਣੇ ਮੂੰਹ ਮਾ ਪਾਣੀ ਭਰ ਲੈਣਾ ਤੁਸੀਂ, ਅੰਦਰ ਨਹੀਂ ਲਗਾਉਣਾ, ਮੂੰਹ ਦੇ ਵਿੱਚ ਰੱਖਣਾ ਹੈਗਾ ਪਾਣੀ, ਐਨ ਪੂਰਾ ਫੁੱਲ ਲਗਾ ਦੇਣਾ ਪਾਣੀ ਮੂੰਹ ਦੇ ਵਿੱਚ ਰੱਖਣਾ। ਜਿਹੜਾ ਤ੍ਰਿਫਲੇ ਦਾ ਪਾਣੀ ਹੋਊਗਾ ਇਹਦੇ ਨਾਲ ਤੁਸੀਂ ਅੱਖਾਂ ਛਿੱਟੇ ਮਾਰਨੇ ਹੈਗੇ ਜੀ। ਮੂੰਹ ਦੇ ਵਿੱਚੋਂ ਪਾਣੀ ਭਰਨੇ ਦਾ ਮਤਲਬ ਇਹ ਹੈ ਵੀ ਸਾਰੀਆਂ ਅੱਖਾਂ ਖੁੱਲੀਆਂ ਰਹਿੰਦੀਆਂ ਹੈਗੀਆਂ, ਫਿਰ ਬੰਦ ਨਹੀਂ ਹੁੰਦੀਆਂ ਜੇ ਤੁਸੀਂ ਛਿੱਟੇ ਮਾਰੋਗੇ। ਸਾਦੇ ਪਾਣੀ ਨਾਲ ਮੂੰਹ ਦੇ ਵਿੱਚੋਂ ਭਰਨਾ ਹੈਗਾ, ਤ੍ਰਿਫਲੇ ਪਾਣੀ ਵਾਲੇ ਪਾਣੀ ਨਾਲ ਤੁਸੀਂ ਅੱਖਾਂ ਵਿੱਚ ਛਿੱਟੇ ਮਾਰਨੇ ਹੈਗੇ। ਜਾਂ ਫਿਰ ਨਹੀਂ ਤਾਂ ਤੁਸੀਂ ਤੁਲਸੀ ਦੇ ਪੱਤਿਆਂ ਦਾ ਰਸ ਕੱਢ ਲਓ 4 ਚਮਚੇ, 1 ਚਮਚਾ ਸ਼ਹਿਦ ਪਾ ਕੇ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ, ਅੱਖਾਂ ਦੇ ਵਿੱਚੋਂ ਪਾ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਨਹੀਂ ਤਾਂ 1 ਚੁਟਕੀ ਤੁਸੀਂ ਹਲਦੀ ਲੈਣੀ ਹੈਗੀ, ਨਹੀਂ ਇਹ ਨਹੀਂ ਠੀਕ ਹੈ ਜੀ, ਚਲੋ ਇਹ ਕਰਕੇ ਦੇਖ ਲਓ ਤੁਸੀਂ। ਇਹਦੇ ਵਿੱਚ ਫਿਰ ਤੁਸੀਂ ਕਰੇਲਾ, ਬੈਂਗਣ, ਪਰਵਲ, ਮੂਲੀ ਜੀ, ਇਹ ਚੀਜ਼ਾਂ ਤੁਸੀਂ ਆਪਣੇ ਯੂਜ਼ ਕਰਨੀਆਂ ਹੈਗੀਆਂ। ਮੂਲੀ ਦੇ ਰਸ ਦੇ ਵਿੱਚੋਂ ਵੀ ਤੁਸੀਂ ਸ਼ਹਿਦ ਪਾ ਕੇ ਥੋੜ੍ਹਾ ਅੰਦਾਜ਼ੇ ਨਾਲ 4 ਚਮਚੇ ਮੂਲੀ ਦਾ ਰਸ, 1 ਚਮਚਾ ਸ਼ਹਿਦ ਦਾ ਪਾ ਲਓ, ਇਹ ਵੀ ਪਾ ਲਓ, ਇਹ ਵੀ ਮੋਤੀ ਵਾਸਤੇ ਠੀਕ ਹੈ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਗਠੀਆ ਹੋਣ ਲੱਗਿਆ ਹੈਗਾ ਜਾਂ ਹੋਣ ਲੱਗਿਆ ਹੈਗਾ, ਉਹ ਕੁਆਦ ਦਾ ਗੁੱਦਾ ਜਿਹੜਾ ਹੁੰਦਾ ਜੀ, ਐਲੋਵੀਰੇ ਦਾ ਗੁੱਦਾ ਥੋੜ੍ਹਾ ਜਿਹਾ ਲੈ ਕੇ ਘੀ ਦੇ ਵਿੱਚੋਂ ਭੁੰਨ ਕੇ ਥੋੜ੍ਹਾ ਜਿਹਾ ਉਹ ਤੁਸੀਂ ਖਾ ਲਿਆ ਕਰੋ, ਉਹਦੇ ਨਾਲ ਗਠੀਆ ਠੀਕ ਹੋ ਜੂਗਾ ਜੀ। ਜਾਂ ਫਿਰ ਸਟਾਰਟ ਹੋਣ ਲੱਗਾ ਤਾਂ ਤੁਸੀਂ ਅਸਗੰਧ ਵੀ ਲੈ ਸਕਦੇ ਹੈਗੇ, 1 ਚਮਚਾ ਅਸਗੰਧ, 1 ਚਮਚਾ ਘੀ ਵਾ ਥੋੜ੍ਹੀ ਜਿਹੀ ਆਪਣੇ ਘੀ ਗਰਮ ਕਰਕੇ ਥੋੜ੍ਹਾ ਜਿਹਾ ਅਸਗੰਧ ਮਿਲਾ ਕੇ ਉਹ ਤੁਸੀਂ ਖਾ ਸਕਦੇ ਹੈਗੇ, ਉਹ ਵੀ ਵਧੀਆ ਚੀਜ਼ ਹੋਊਗੀ ਤੁਹਾਨੂੰ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਸੁੰਡ, ਮਗਾਂ, ਕਾਲੀ ਮਿਰਚਾਂ, ਇਹ ਬਰਾਬਰ ਲੈਣੀਆਂ ਹੈਗੀਆਂ, 1 ਚਮਚਾ ਤੁਸੀਂ ਇਹ ਕੋਸੇ ਪਾਣੀ ਨਾਲ ਲੈ ਲਿਆ ਕਰੋ ਭਾਵੇਂ। ਨਹੀਂ ਤਾਂ ਮੇਥੇ ਵੀ ਵਧੀਆ, ਮੇਥੀ ਜਿਹੜੀ ਮਰਜ਼ੀ ਹੋਵੇ ਚੀਜ਼, ਜੇ ਤਾਂ ਮੇਥੇ 1 ਚਮਚਾ ਤੁਸੀਂ ਉਹਦਾ ਰਾਤ ਨੂੰ ਭਿਓ ਕੇ ਰੱਖ ਦਿਓ ਮੇਥਿਆਂ ਦਾ ਪਾਣੀ 'ਚ, ਅਤੇ ਸਵੇਰ ਨੂੰ ਉੱਠ ਕੇ ਆਪਣੇ ਤੁਸੀਂ ਪਾਣੀ ਪੀਣਾ ਤਾਂ ਉਹ ਪੀ ਲਿਆ ਕਰੋ ਅਤੇ ਆਪਣੇ ਮੇਥੇ ਖਾ ਲਿਆ ਕਰੋ, ਇਹ ਵੀ ਅਥਰਾਈਟਸ ਵਾਸਤੇ ਵਧੀਆ ਚੀਜ਼ ਹੈ। ਫਿਰ ਆਪਣੇ ਇਹਦੇ ਵਿੱਚੋਂ ਜਿਹੜਾ ਹੁੰਦਾ ਆਪਣੇ ਗ੍ਰੀਨ ਟੀ ਬਹੁਤ ਵਧੀਆ ਰਹੂਗੀ, ਇਹਦੇ ਵਿੱਚੋਂ ਗ੍ਰੀਨ ਟੀ ਤੁਸੀਂ ਆਪਣੇ ਪੀ ਲਿਆ ਕਰੋ। ਨਹੀਂ ਤਾਂ ਆਪਣੇ ਜੇ ਗਾਜਰਾਂ ਦੀ ਜਾਂ ਕਾਂਜੀ ਬਣਾ ਕੇ, ਕਾਂਜੀ ਜਿਸ ਤਰ੍ਹਾਂ ਬਣਾਉਂਦੇ ਹੁੰਦੇ, ਅੱਧਾ ਚਮਚਾ ਸੁੰਢ ਦੇ ਉੱਪਰ ਤੇ ਕਾਂਜੀ ਦੇ ਨਾਲ ਲੈਣਾ ਹੈਗਾ ਜੀ, ਇਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ। ਅਤੇ ਜਿਹੜੇ ਕਹਿੰਦੇ ਸੀਗੇ ਆਪਣੇ ਪਿੱਠਵਾਂ ਦਰਦ ਹੁੰਦਾ ਹੈਗਾ, ਜਿਹੜੀ ਅੰਬਾ ਹਲਦੀ ਹੁੰਦੀ ਹੈ ਜੀ, ਉਹਨੂੰ ਪੀ ਕੇ ਸਰੋਂ ਦੇ ਤੇਲ ਦੇ ਵਿੱਚ ਮਿਕਸ ਕਰਕੇ ਪੇਸਟ ਜਿਹਾ ਬਣਾ ਕੇ ਜਿੱਥੇ ਸਾਰਾ ਦਰਦ ਹੁੰਦੀ ਦੁਖਦਾ ਹੈਗਾ ਉੱਥੇ ਉਹਨੇ ਲਗਾਉਣਾ ਹੈਗਾ ਜੀ ਤੁਸੀਂ। ਅਤੇ ਇਹਦੇ ਵਿੱਚੋਂ ਤੁਸੀਂ ਨਾਲ ਅੱਧਾ ਚਮਚਾ ਤੁਸੀਂ ਹਲਦੀ ਦਾ ਦੁੱਧ ਨਾਲ ਖਾ ਸਕਦੇ ਹੈਗੇ ਇਹਦੇ ਨਾਲ। ਅਤੇ ਫਿਰ ਦੂਸਰਾ ਇਲਾਜ ਹੈਗਾ ਇਹਦੇ ਨਾਲ ਤੁਸੀਂ ਖਸਖਸ ਲੈਣੀ ਹੈਗੀ ਅਤੇ ਕਾਲੀ ਮਿਰਚਾਂ, ਇਹ ਬਰਾਬਰ ਲੈਣੀਆਂ ਹੈਗੀਆਂ ਜੀ। ਇਹਦੇ ਨਾਲ ਤੁਸੀਂ ਆਪਣੇ 1 ਚਮਚਾ ਰੋਜ਼ ਖਾਣਾ ਹੈਗਾ ਜੀ, ਇਹਦੇ ਨਾਲ ਕੋਸੇ ਜਿਹੇ ਦੁੱਧ ਨਾਲ ਆਪਣੇ ਲੈ ਲਿਆ ਕਰੋ। ਜਾਂ ਫਿਰ ਤੁਸੀਂ ਆਪਣੇ ਇਹਦੇ ਵਿੱਚੋਂ ਲੈ ਸਕਦੇ ਹੈਗੇ ਕਿੱਕਰ ਦੇ ਗੋਂਦ ਥੋੜ੍ਹਾ ਲੈ ਕੇ 30 ਗ੍ਰਾਮ ਆਪਣੇ ਕਿੱਕਰ ਦਾ ਗੋਂਦ ਲੈ ਕੇ ਇਹਦੇ
ਪੰਜੀਰੀ ਬਣਾਉਣੀ ਹੈਗੀ ਛੋਲਿਆਂ ਦੇ ਆਟੇ ਵਿੱਚੋਂ 100 ਗ੍ਰਾਮ ਤੁਸੀਂ ਛੋਲਿਆਂ ਦਾ ਆਟਾ ਲੈ ਲੈਣਾ ਹੈਗਾ। 50 ਗ੍ਰਾਮ ਵਿੱਚੋਂ ਦੇਸੀ ਖੰਡ ਪਾਉਣੀ ਹੈਗੀ। 50 ਗ੍ਰਾਮ ਘੀ ਇਹਦੇ ਵਿੱਚੋਂ ਭੁੰਨ ਕੇ 30 ਗ੍ਰਾਮ ਤੁਸੀਂ ਕਿੱਕ ਦਾ ਗੋਲ ਲੈ ਕੇ ਇਹਨੂੰ ਪਹਿਲਾਂ ਘੀਵਾ ਭੁੰਨ ਲੈਣਾ ਹੈਗਾ। ਫਿਰ ਪੀ ਕੇ ਤੁਸੀਂ ਆਪਣੇ ਵਿੱਚੋਂ ਮਿਕਸ ਕਰ ਲੈਣਾ ਹੈਗਾ ਅਤੇ ਪੰਜੀਰੀ ਤੁਸੀਂ ਖਾਓ। ਇਹਦੇ ਨਾਲ ਵੀ ਪੇਟ ਦਰਦ ਹਟ ਜਾਂਦਾ ਜੀ। ਜਿਹੜਾ ਪਹਿਲਾਂ ਐਲੋਵੇਰੇ ਵਾਲਾ ਦੱਸਿਆ ਹੈਗਾ ਦੇਸੀ ਘੀਵਾ ਭੁੰਨ ਕੇ ਥੋੜ੍ਹਾ ਜਿਹਾ, ਉਹ ਤੁਸੀਂ ਆਪਣੇ ਜਿਸ ਤਰ੍ਹਾਂ ਆਪਾਂ ਪਿੰਨੀਆਂ ਬਣਾਉਂਦੇ ਹੁੰਦੇ ਆਪਣੇ ਆਟੇ ਆਟਾ ਲੈ ਕੇ ਥੋੜ੍ਹਾ ਜਿਹਾ ਦੇਸੀ ਘੀਵਾ ਭੁੰਨ ਕੇ ਵਿੱਚ ਆਪਣੇ ਐਲੋਵੇਰਾ ਪਾ ਦੇਣਾ ਉਹਦੇ ਫਿਰ ਲੱਡੂ ਜਿਹਾ ਪੱਟ ਲੈਣੇ ਹੈਗੇ। 20 ਗ੍ਰਾਮ ਦਾ ਲੱਡੂ ਹੋਵੇ, ਇੱਕ ਲੱਡੂ ਤੁਸੀਂ ਆਪਣੇ ਰੋਜ਼ ਖਾ ਲਓ, ਉਹ ਵੀ ਠੀਕ ਹੈਗਾ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਸੁੰਡ, ਕਾਲੀ ਮਿਰਚਾਂ ਅਤੇ ਹਲਦੀ ਇਹ ਬਰਾਬਰ ਲੈਣੀਆਂ ਹੈਗੀਆਂ ਸਾਰੀਆਂ ਚੀਜ਼ਾਂ। ਇਹਨੂੰ ਬਰਾਬਰ ਲੈ ਕੇ ਤੁਸੀਂ ਆਪਣੇ ਪੀ ਕੇ 1 ਚਮਚਾ ਤੁਸੀਂ ਆਪਣੇ ਲੈ ਲਿਆ ਕਰੋ ਰੋਜ਼। ਜਿਹਨਾਂ ਨੂੰ ਦਮਾ ਹੋਇਆ ਵਾ, ਖਾਂਸੀ ਖੁੰਸੀ ਹੋਈ ਵੀ ਹੈ, ਉਹਨਾਂ ਵਾਸਤੇ ਵੀ ਠੀਕ ਹੈਗਾ। ਅਤੇ ਜਿਹਨਾਂ ਦਰਦ ਹੁੰਦਾ ਉਹਦੇ ਵਾਸਤੇ ਵੀ ਠੀਕ ਹੈ ਜੀ। ਇਹ ਪਿੱਠਾਂ ਦਰਦ ਹੁੰਦਾ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈਗੇ ਇਕੱਲੀ ਖਸਖਸ ਲੈਣੀ ਹੈਗੀ ਅਤੇ ਮਿਸ਼ਰੀ, ਇਹ ਬਰਾਬਰ ਲੈਣੀਆਂ ਹੈਗੀਆਂ ਦੋ ਚੀਜ਼ਾਂ। ਉਹਨੇ 2 ਚਮਚੇ ਉਹਨੇ ਖਾ ਲਏ ਇਹਦੇ ਵੀ ਰੋਜ਼, ਦੁੱਧ ਨਾਲ ਇਹ ਵੀ ਠੀਕ ਰਹਿੰਦਾ ਹੈਗਾ। ਫਿਰ ਦੁੱਧ ਦੇ ਵਿੱਚੋਂ ਤੁਸੀਂ ਆਪਣੇ 3-4 ਕਲੀਆਂ ਲਸਣ ਦੀਆਂ ਉਬਾਲ ਕੇ, ਜਿੰਨਾ ਕੁ ਦੁੱਧ ਪੀਣਾ ਵਾ 3-4 ਕਲੀਆਂ ਲਸਣ ਦੀਆਂ ਉਬਾਲ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ ਵਿੱਚੋਂ ਜਿਹੜੇ ਕਹਿੰਦੇ ਸੀਗੇ ਪਿਸ਼ਾਬ ਜ਼ਿਆਦਾ ਹੁੰਦਾ ਹੈਗਾ, ਕੰਟਰੋਲ ਨਹੀਂ ਹੁੰਦਾ ਹੈਗਾ, ਉਹ ਤੁਸੀਂ ਆਪਣੇ 1 ਗਲਾਸ ਲੈਣਾ ਹੈਗਾ ਪਾਣੀ ਦਾ, 1 ਗਲਾਸ ਲੈਣਾ ਹੈਗਾ ਇਹ ਦੁੱਧ ਦਾ। ਇਹ ਦੋਵੇਂ ਮਿਲਾ ਕੇ ਤੁਸੀਂ ਆਪਣੇ ਪਤੀਲੇ ਧਰ ਦੇਣੇ ਹੈਗੇ। 1 ਚਮਚਾ ਪਾਉਣਾ ਹੈਗਾ ਇਹਦੇ ਵਿੱਚੋਂ ਤੁਸੀਂ ਆਪਣੇ ਅਜਨਾ ਪਾਊਡਰ, ਇਹ ਤੁਸੀਂ ਪਾ ਕੇ ਆਪਣੇ ਉਬਾਲੀ ਜਾਣਾ ਉਹਨੂੰ ਥੋੜ੍ਹੀਆਂ, ਅਤੇ ਉਬਾਲੀ ਚੱਲੋ। ਜਦ 1 ਕੱਪ ਰਹਿ ਗਿਆ ਤਾਂ ਉਹ ਆਪਣੇ ਪੀ ਲਓ। ਇਹਦੇ ਨਾਲ ਪਿਸ਼ਾਬ ਕੰਟਰੋਲ ਹੋ ਜਾਂਦਾ ਜੀ। ਇਹਦੇ ਵਿੱਚੋਂ ਫਿਰ ਤੁਸੀਂ ਲੈ ਸਕਦੇ ਹੈਗੇ ਸੁੱਕੇ ਔਲੇ ਲੈ ਕੇ ਥੋੜ੍ਹੇ ਪਾਣੀ ਨਾਲ ਭਿਓ ਲੈਣੇ ਹੈਗੇ ਇਹਨਾਂ ਨੂੰ, ਫਿਰ ਰਗੜ ਕੇ ਇਹਨਾਂ ਦਾ ਪੇਸਟ ਜਿਹਾ ਬਣਾ ਲੈਣਾ ਹੈਗਾ। ਅਤੇ ਹੁਣ ਇਹਦੇ ਵਿੱਚੋਂ ਤੁਸੀਂ 10 ਗ੍ਰਾਮ ਸ਼ਹਿਦ ਪਾਉਣਾ ਹੈਗਾ। 25 ਗ੍ਰਾਮ ਤੁਸੀਂ ਲੈਣੇ ਹੈਗੇ ਔਲੇ 25 ਗ੍ਰਾਮ ਲੈਣੇ ਹੈਗੇ। ਫਿਰ ਇਹਨੂੰ ਜਾਂ ਭਿੱਜ ਕੇ ਇਹਦੀ ਚਟਨੀ ਜਿਹੀ ਬਣਾ ਕੇ ਉਹ 10 ਗ੍ਰਾਮ ਸ਼ਹਿਦ ਪਾ ਲੈਣਾ ਅਤੇ 20 ਗ੍ਰਾਮ ਮਿਸ਼ਰੀ ਪਾ ਲੈਣੀ ਹੈਗੀ। ਫਿਰ ਇਹਦੇ ਵਿੱਚੋਂ ਤੁਸੀਂ 2 ਚਮਚੇ ਆਪਣੇ ਰੋਜ਼ ਸਵੇਰ ਸਾਂਝੀ ਖਾ ਲਿਆ ਕਰੋ। ਇਹ ਠੀਕ ਰਹੂਗੀ। ਨਹੀਂ ਤਾਂ ਫਿਰ ਗੋਲੀਆਂ ਮਿਲਦੀਆਂ ਹੈਗੀਆਂ ਇਹਦੀਆਂ, ਚੰਦਰ ਪ੍ਰਭਾ ਬੱਟੀ ਕਹਿੰਦੇ ਜੀ, ਚੰਦਰ ਪ੍ਰਭਾ ਬੱਟੀ, ਇਹ ਐਮਾਜ਼ੋਨ ਤੋਂ ਮਿਲ ਜੂਗੀ ਸਾਨੂੰ। ਇਹ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਖਾ ਲਿਆ ਕਰੋ ਜੀ। ਫਿਰ ਮੇਥੀ ਦੀ ਸਬਜ਼ੀ ਬਣਾ ਕੇ ਇਹਦੇ ਵਿੱਚੋਂ ਖਾ ਲਿਆ ਕਰੋ, ਉਹ ਵਧੀਆ ਚੀਜ਼ ਰਹੂਗੀ। ਫਿਰ ਅੰਗੂਰ ਤੁਸੀਂ ਖਾ ਲਿਆ ਕਰੋ, 100 ਗ੍ਰਾਮ ਅੰਗੂਰ ਰੋਜ਼ ਖਾ ਲਏ। ਫਿਰ ਭੁੱਜੇ ਹੋਏ ਛੋਲੇ ਤੁਸੀਂ ਗੁੜ ਨਾਲ ਖਾ ਲਿਆ ਕਰੋ। ਜਾਂ ਫਿਰ ਤਿਲਾਂ ਦੇ ਲੱਡੂ ਬਣਾ ਲਓ, ਤਿਲਾਂ ਦੇ ਲੱਡੂ ਗੁੜ ਦੇ ਵਿੱਚੋਂ ਬਣਾ ਲਓ, ਉਹ ਵੀ ਠੀਕ ਰਹਿੰਦਾ ਹੈਗਾ। ਫਿਰ 3-4 ਚਮਚੇ ਨਹੀਂ ਤਾਂ ਔਲੇ ਦਾ ਰਸ ਲੈਣਾ ਹੈਗਾ ਅਤੇ 2 ਚਮਚੇ ਵਿੱਚੋਂ ਸ਼ਹਿਦ, ਇਹ ਮਿਲਾ ਕੇ ਤੁਸੀਂ ਲੈ ਲਿਆ ਕਰੋ। ਇਹ ਵੀ ਵਧੀਆ ਚੀਜ਼ ਰਹਿੰਦੀ। ਫਿਰ ਨਹੀਂ ਤਾਂ ਤੁਸੀਂ ਲੈਣੀ ਹੈਗੀ 1 ਚੁਟਕੀ ਜਵੱਤਰੀ, ਜਿਹੜੀ ਜੈਫਲ ਜਵੱਤਰੀ ਉੱਥੇ ਆਪਣੇ ਇੰਡੀਅਨ ਸਟੋਰਾਂ 'ਚ ਮਿਲ ਜੂਗੀ ਸਾਨੂੰ ਜਵੱਤਰੀ, ਉਹ 1 ਗ੍ਰਾਮ ਲੈਣੀ ਹੈਗੀ। ਚੁਟਕੀ ਸੁਣ ਲਓ, ਮੋਟੀ ਜਿਹੀ ਚੁਟਕੀ ਲੈ ਲਓ, 1 ਗ੍ਰਾਮ ਬਣ ਜੂਗੀ ਸਾਨੂੰ। ਅੱਧਾ ਚਮਚਾ ਵਿੱਚੋਂ ਮਿਸ਼ਰੀ ਦਾ ਮਿਲਾਉਣਾ ਅਤੇ ਮਿਲਾ ਕੇ ਤੁਸੀਂ ਆਪਣੇ ਦੁੱਧ ਨਾਲ ਆਪਣੇ ਲੈ ਲਿਆ ਕਰੋ। ਨਹੀਂ ਤਾਂ ਨਾਲ ਦੇ ਛਿਲਕ ਲਾ ਕੇ ਤੁਸੀਂ ਉਹਨਾਂ ਦਾ ਸੁਕਾ ਕੇ ਉਹਨਾਂ ਨੂੰ ਪਾਊਡਰ ਬਣਾ ਲਓ ਉਹਨਾਂ ਦਾ। ਇਹ ਫਿਰ ਤੁਸੀਂ 1 ਚਮਚਾ ਆਪਣੇ ਅੰਗੂਰਾਂ ਦੇ ਜੂਸ ਨਾਲ ਭਾਵੇਂ ਤੁਸੀਂ ਲੈ ਲਿਆ ਕਰੋ। ਇਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ। ਫਿਰ ਜਿਹੜੇ ਪੁੱਛਦੇ ਸੀਗੇ ਦਮੇ ਵਾਸਤੇ, ਪੁੱਛਦੇ ਸੀਗੇ ਦਮਾ ਜਿਹਾ ਰਹਿੰਦਾ ਹੈਗਾ, ਉਹ ਤੁਸੀਂ ਸੁੰਡ, ਕਾਲੀ ਮਿਰਚਾਂ, ਹਲਦੀ ਇਹ ਬਰਾਬਰ ਲੈ ਕੇ ਅੱਧਾ ਚਮਚਾ ਤੁਸੀਂ ਕੋਸੇ ਪਾਣੀ ਨਾਲ ਲੈਣਾ ਹੈਗਾ। ਫਿਰ ਇਹਦੇ ਨਾਲ ਤੁਸੀਂ ਦੂਸਰਾ ਇਲਾਜ ਹੈਗਾ ਸੁੱਕੇ ਔਲੇ ਅਤੇ ਮਲੱਠੀ, ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਖਾਲੀ ਪੇਟ ਲੈਣਾ ਹੈਗਾ ਜੀ ਸਵੇਰ ਨੂੰ ਉੱਠ ਕੇ, ਅਤੇ 1 ਚਮਚਾ ਰਾਤ ਨੂੰ, ਇਹ ਤੁਸੀਂ ਲੈ ਸਕਦੇ ਹੈਗੇ। ਫਿਰ ਮਲੱਠੀ ਦੇ ਚੂਰਨ ਦਾ ਤੁਸੀਂ ਕਾੜਾ ਬਣਾ ਕੇ ਪੀ ਸਕਦੇ ਹੈਗੇ। 2-3 ਫਿੱਗ ਤੁਸੀਂ ਆਪਣੇ ਸਵੇਰ ਨੂੰ ਖਾਲੀ ਪੇਟ ਖਾਣੇ ਹੈਗੇ। ਜੇ ਤਾਂ ਸੁੱਕੇ ਹੈਗੇ ਤਾਂ ਉਹਨਾਂ ਨੂੰ ਪਾਣੀ ਨਾਲ ਭਿਓ ਲਿਆ ਕਰੋ, ਭਾਵੇਂ ਰਾਤ ਨੂੰ, ਸਵੇਰ ਨੂੰ ਉੱਠ ਕੇ ਖਾ ਲਏ। ਜੇ ਫਰੈਸ਼ ਮਿਲਦੇ ਤਾਂ ਉਸ ਤਰ੍ਹਾਂ ਫਰੈਸ਼ ਹੀ ਖਾ ਸਕਦੇ ਹੋ ਤੁਸੀਂ। ਫਿਰ ਕਰੇਲੇ ਦਾ ਜੂਸ ਇਹਦੇ ਵਿੱਚੋਂ ਵਧੀਆ ਰਹਿੰਦਾ ਜੀ। 20 ਗ੍ਰਾਮ ਤੁਸੀਂ ਕਰੇਲੇ ਦਾ ਜੂਸ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ ਦਮੇ ਵਾਲੇ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਅਦਰਕ ਵੀ ਚੰਗਾ ਰਹਿੰਦਾ ਹੈਗਾ, 2 ਚਮਚੇ ਅਦਰਕ ਦੇ ਅਤੇ 1 ਚਮਚਾ ਸ਼ਹਿਦ ਦਾ, ਇਹ ਮਿਕਸ ਕਰਕੇ ਲੈ ਸਕਦੇ ਹੈਗੇ। ਜਾਂ ਫਿਰ ਜਿਹੜਾ ਪਿਆਜ਼ ਦਾ ਰਸ ਹੁੰਦਾ, ਜਾਂ ਪਿਆਜ਼ ਸਮਝ ਲਓ ਕੱਟ ਕੇ ਉਹਨੂੰ ਬਾਰ-ਬਾਰ ਸੁੰਘੀ ਚੱਲੋ, ਉਹ ਵੀ ਤੁਸੀਂ ਆਪਣੇ ਠੀਕ ਰਹਿੰਦਾ ਜੀ। ਇਹ ਵੀ ਪਿਆਜ਼ ਨੂੰ ਸੁੰਘੀ ਚੱਲੋ, ਉਹ ਵੀ ਠੀਕ ਹੈ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਮਲੱਠੀ ਅਤੇ ਛੋਟੀ ਇਲਾਇਚੀ ਦਾ ਚਾਹ ਜੀ ਬਣਾ ਕੇ ਤੁਸੀਂ ਇਹ ਪੀ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਜਿਹੜੀ ਤੁਸੀਂ ਦਾਲ ਸਬਜ਼ੀ ਬਣਾਉਂਦੇ ਹੈਗੇ ਜੀ ਆਪਣੇ ਦਮੇ ਵਾਲੇ, ਨਾਰੀਅਲ ਦੇ ਤੇਲ ਦੇ ਵਿੱਚੋਂ ਮਿਲਾਇਆ ਕਰੋ ਜੀ,
ਉਹ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਾਂ ਫਿਰ ਨਹੀਂ ਤਾਂ 2-3 ਕਲੀਆਂ ਲਸਣ ਦੀਆਂ ਪਾਣੀ ਨਾਲ ਉਬਾਲ ਕੇ ਤੁਸੀਂ ਉਹ ਪੀ ਸਕਦੇ ਹੈਗੇ ਉਹਦਾ ਪਾਣੀ ਜੀ। ਹਾਂਜੀ। ਜੇ ਤੁਹਾਨੂੰ ਜ਼ਿਆਦਾ ਹੀ ਸਾਹ ਜਾਂ ਫੁੱਲਦਾ ਹੈਗਾ ਸਾਰਾ ਦਵੇਂ, ਜਿਸ ਤਰ੍ਹਾਂ ਉਹ 25 ਗ੍ਰਾਮ ਤੁਸੀਂ ਅਰਿੰਡੀ ਦਾ ਤੇਲ ਲੈਣਾ ਹੈਗਾ, 50 ਗ੍ਰਾਮ ਵਿੱਚੋਂ ਸ਼ਹਿਦ ਪਾ ਲੈਣਾ ਹੈਗਾ ਜੀ ਉਹਦੇ। ਉਹ ਐ ਮਿਕਸ ਕਰਕੇ ਜਾਂ ਜਿਵੇਂ ਗ੍ਰਾਮ ਬਣਾ ਲਓ ਉਹਨੂੰ, 1 ਚਮਚਾ ਇਹਦਾ ਸਵੇਰ ਨੂੰ ਅਤੇ 1 ਚਮਚਾ ਸ਼ਾਮ ਨੂੰ। ਇਹ ਲਾਓ, ਜਿਹੜਾ ਸਾਹ ਜਾਂ ਫੁੱਲਦਾ ਹੈਗਾ ਉਹ ਠੀਕ ਹੋ ਜੂਗਾ ਜੀ ਇਹਦੇ ਨਾਲ। ਫਿਰ ਨਹੀਂ ਤਾਂ ਹਰੜਾ ਅਤੇ ਬਹੇੜਾ ਇਹ ਬਰਾਬਰ ਲੈਣਾ ਹੈਗਾ ਤੁਸੀਂ। ਪੀ ਕੇ ਤੁਸੀਂ 1 ਚਮਚਾ ਰਾਤ ਨੂੰ ਪੈਣ ਲੱਗਿਆ ਉਹਨੇ ਲੈ ਲੈਣਾ ਹੈਗਾ। ਫਿਰ ਹੋਰ ਇਲਾਜ ਹੈਗਾ ਇਹਦਾ ਦਮੇ ਵਾਸਤੇ ਸੁੰਡ, ਕਾਲੀ ਮਿਰਚਾਂ। ਇਹ ਤੁਸੀਂ ਆਪਣੇ ਸੌਰੀ ਹੋਰ ਕੀ ਲਿਖਿਆ ਮੈਂ ਭੁੱਲ ਗਿਆ ਮੈਂ। ਕੋਈ ਮਗਾਂ ਜੀ, ਸੁੰਡ, ਕਾਲੀ ਮਿਰਚ, ਮਗਾਂ ਇਹ ਤੁਸੀਂ ਮਿਕਸ ਕਰਕੇ ਇਹ ਵੀ ਲੈ ਸਕਦੇ ਹੈਗੇ। ਫਿਰ ਤਿਰਫਲਾ ਪਾਊਡਰ ਅਤੇ ਮਗਾਂ ਬਰਾਬਰ ਲੈ ਕੇ 1 ਚਮਚਾ ਤੁਸੀਂ ਇਹਦਾ ਅਤੇ 1 ਚਮਚਾ ਸ਼ਹਿਦ ਦਾ ਇਹ ਲੈ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ 250 ਗ੍ਰਾਮ ਪਿਆਜ਼ ਦਾ ਰਸ ਲੈਣਾ ਹੈਗਾ, 250 ਗ੍ਰਾਮ ਇਹ ਵਿੱਚੋਂ ਸ਼ਹਿਦ ਪਾਉਣਾ ਹੈਗਾ ਅਤੇ 50 ਗ੍ਰਾਮ ਮਿੱਠਾ ਸੋਡਾ ਪਾਉਣਾ ਹੈਗਾ। ਇਹ ਮਿਕਸ ਕਰਕੇ ਰੱਖ ਦਿਓ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਇਹ ਤੁਸੀਂ ਲੈ ਸਕਦੇ ਹੈਗੇ ਦਵੇ ਵਾਲੇ। ਜਿਹੜੇ ਕਹਿੰਦੇ ਸੀਗੇ ਆਪਣੇ ਮੋਟਾਪੇ ਵਾਸਤੇ ਪੁੱਛਦੇ ਸੀਗੇ, ਭਾਰ ਘਟਾਉਣੇ ਨੂੰ, ਉਹਦੇ ਵਿੱਚੋਂ ਤੁਸੀਂ ਲੈ ਸਕਦੇ ਭਾਰ ਘਟਾਉਣੇ ਵਾਲੇ ਹਾਲੋਂ, ਕਲੌਂਜੀ, ਮੇਥੀ, ਅਜਵੈਨ। ਇਹ ਚਾਰੇ ਚੀਜ਼ਾਂ ਬਰਾਬਰ ਲੈ ਕੇ 1 ਚਮਚਾ ਇਹਦੇ ਵਿੱਚੋਂ ਚਾਹ ਜੀ ਬਣਾ ਕੇ ਇਹ ਪੀ ਲਿਆ ਕਰੋ ਤੁਸੀਂ। ਅੱਛਾ ਜੀ। ਜਾਂ ਫਿਰ ਖਾਲੀ ਪੇਟ ਤੁਸੀਂ ਕੋਸਾ ਪਾਣੀ ਲੈ ਕੇ ਉਹਦੇ ਵਿੱਚੋਂ 1 ਜਾਂ 1.5 ਚਮਚਾ ਸ਼ਹਿਦ ਮਿਲਾਉਣਾ ਹੈਗਾ ਅਤੇ 1 ਵਿੱਚੋਂ ਨਿੰਬੂ ਨਿਚੋੜ ਕੇ ਇਹ ਤੁਸੀਂ ਆਪਣੇ ਪੀਣਾ ਹੈਗਾ ਜੀ ਗਰਮ ਪਾਣੀ ਨੂੰ, ਕੋਸੇ ਜਿਹੇ ਪਾਣੀ ਨੂੰ। ਜਾਂ ਫਿਰ ਤੁਸੀਂ ਸ਼ਾਮ ਨੂੰ ਸਵੇਰ ਸਾਂਝ ਜਾਂ ਰੋਟੀ ਖਾਣੇ ਦੇ ਬਾਅਦ ਭਾਵੇਂ 1 ਚਮਚਾ ਸੌਂਫ ਦਾ ਸਵੇਰ ਨੂੰ, 1 ਚਮਚਾ ਸੌਂਫ ਦਾ ਸ਼ਾਮ ਨੂੰ ਇਹ ਖਾ ਲਿਆ ਕਰੋ। ਇਹ ਵੀ ਚੰਗੀ ਹੈਗੀ। ਫਿਰ ਤਿਰਫਲਾ ਪਾਊਡਰ ਵੀ ਵਧੀਆ ਰਹਿੰਦਾ ਇਹਦੇ ਵਿੱਚੋਂ। ਤਿਰਫਲਾ ਪਾਊਡਰ ਰਾਤ ਨੂੰ ਭਿਓ ਕੇ ਰੱਖਤਾ ਚਮਚਾ ਅਤੇ ਸਵੇਰ ਨੂੰ ਉੱਠ ਕੇ ਉਹ ਪਾਣੀ ਜਿਹਾ ਪੀ ਲਿਆ। ਇਹਦੇ ਨਾਲ ਠੀਕ ਰਹੂਗਾ ਤੁਹਾਨੂੰ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਮੋਟਾਪਾ ਘੱਟ ਕਰਨੇ ਨੂੰ ਮਗਾਂ ਦਾ ਚੂਰਨ। ਉਹ ਤੁਸੀਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਫਿਰ ਅੱਧੇ 1 ਚਮਚਾ ਇੱਕ ਵਾਰੀ ਲੈ ਕੇ ਦੇਖ ਲਓ ਪਹਿਲਾਂ। ਜੇ ਠੀਕ ਲੱਗਦਾ ਫਿਰ ਤੁਸੀਂ ਵਧਾ ਵੀ ਸਕਦੇ। ਇਹਦੀ ਖੁਰਾਕ 2 ਟਾਈਮ ਵੀ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈਗੇ ਫੁੱਲ ਗੋਭੀ ਦਾ ਰਸ, ਗਾਜਰਾਂ ਦਾ ਰਸ। ਇਹ ਕੱਢ ਕੇ ਉਹਨੇ ਜਿੰਨਾ ਤੁਸੀਂ ਪੀਣਾ ਹੈਗਾ ਕੱਪ ਜਾਂ 2 ਅੱਧਾ ਗਲਾਸ, ਉਹਦੇ ਵਿੱਚੋਂ ਥੋੜ੍ਹਾ ਕਾਲਾ ਲੂਣ ਅਤੇ ਕਾਲੀ ਮਿਰਚ ਪਾ ਕੇ ਇਹ ਸਵੇਰ ਨੂੰ ਉੱਠ ਕੇ ਖਾਲੀ ਪੇਟ ਪੀਣਾ ਹੈਗਾ ਜੀ। ਉਹ ਤੁਸੀਂ ਇਹਦੇ ਵਿੱਚ ਜਿਹੜੇ ਗੋਡਿਆਂ ਦਾ ਦਰਦ ਪੁੱਛਦੇ ਸੀਗੇ, ਗੋਡਿਆਂ ਦੇ ਦਰਦ ਵਾਸਤੇ ਉਹ ਤਾਂ ਤੁਸੀਂ ਲੈ ਸਕਦੇ ਹੈਗੇ ਸਾਲਮ ਪੰਜਾ, ਸਾਲਮ ਮਿਸ਼ਰੀ ਜੀ, ਸਫੇਦ ਮੂਸਲੀ। ਇਹ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ ਸਾਰੀਆਂ। ਅੱਧਾ ਚਮਚਾ ਇਹਦੇ ਕੋਸੇ ਪਾਣੀ ਨਾਲ ਤੁਸੀਂ ਆਪਣੇ ਲੈਣਾ ਹੈਗਾ ਜੀ ਰੋਜ਼। ਇਹਦੇ ਵਿੱਚ ਫਿਰ ਤੁਸੀਂ ਤੇਲ ਬਣਾ ਲਓ ਘਰ। 1 ਕੱਪ ਆਪਣੇ ਤੇਲ ਸਰੋਂ ਦਾ ਲੈ ਕੇ ਉਹਦੇ ਵਿੱਚ 1 ਸਾਫ ਦਾ ਕੜਾ ਲਸਣ ਦਾ ਪਾ ਦੇਣਾ ਹੈਗਾ ਅਤੇ 1 ਚਮਚਾ ਅਜਵਾਇਣ ਦਾ ਪਾ ਦੇਣਾ ਹੈਗਾ, 1 ਚਮਚਾ ਮੇਥਿਆਂ ਦਾ ਪਾ ਦੇਣਾ ਹੈਗਾ ਅਤੇ 20-25 ਕਾਲੀਆਂ ਮਿਰਚਾਂ, 5-7 ਲੌਂਗ ਵਿੱਚੋਂ ਸਿੱਟ ਦਿਓ ਅਤੇ ਆਪਣੇ ਥੋੜ੍ਹਾ ਜਿਹਾ ਅਦਰਕ ਦਾ ਟੁਕੜਾ ਸਿੱਟ ਦਿਓ। ਇਹਨਾਂ ਨੂੰ ਉਬਾਲਣਾ ਹੈਗਾ ਥੋੜ੍ਹਾ ਜਿਹਾ। ਜਾਂ ਲਸਣ ਤੈਰ ਕੇ ਉੱਪਰ ਆ ਗਿਆ ਤਾਂ ਸਮਝ ਲਓ ਤੇਲ ਸਾਰਾ ਤਿਆਰ ਹੈਗਾ। ਉਹਨੂੰ ਭੁੰਨ ਕੇ ਉਹਦੀ ਤੁਸੀਂ ਥੱਲੇ ਗੋਡਿਆਂ ਦੇ ਉੱਪਰ ਥੱਲੇ ਐਨ ਚੰਗੀ ਤਰ੍ਹਾਂ ਮਾਲਿਸ਼ ਕਰਨੀ ਹੈਗੀ ਜੀ। ਇਹਦੇ ਵਾਸਤੇ ਇਹ ਠੀਕ ਰਹੂਗਾ ਤੁਹਾਨੂੰ। ਅਸੀਂ ਤਾਂ ਪਹਿਲਾਂ ਦੱਸਿਆ ਹੈਗਾ ਹੌਲਾ, ਕਲੌਂਜੀ, ਮੇਥੀ, ਅਜਵੈਣ ਇਹ ਬਰਾਬਰ ਲੈ ਕੇ ਤੁਸੀਂ ਗਲੇ ਭਾਰ ਘਟਾਉਣੇ ਨੂੰ ਵੀ ਠੀਕ ਹੈਗਾ ਇਹ, ਅਤੇ ਗਲੇ ਆਪਣੇ ਦਰਦਾਂ ਵਾਸਤੇ ਵੀ ਠੀਕ ਹੈਗਾ। ਅੱਧਾ ਚਮਚਾ ਤੁਸੀਂ ਕੋਸੇ ਪਾਣੀ ਨਾਲ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਇਹ ਤੁਸੀਂ ਲੈ ਲਿਆ ਕਰੋ ਜੋੜਾਂ ਦੇ ਦਰਦ ਵਾਸਤੇ, ਗੋਡਿਆਂ ਦੇ ਦਰਦ ਵਾਸਤੇ। ਇਹ ਵਧੀਆ ਚੀਜ਼ ਹੈਗੀ ਜੀ। ਜਿਹੜੇ ਖਾਂਸੀ ਵਾਸਤੇ ਪੁੱਛਦੇ ਸੀਗੇ ਇਹ ਤੁਸੀਂ ਆਪਣੇ ਲੈ ਲੈਣਾ ਹੈਗਾ। ਇਹਦੇ ਵਿੱਚੋਂ ਤਿਰਫਲਾ ਪਾਊਡਰ ਤੁਸੀਂ ਵਧੀਆ ਚੀਜ਼ ਹੈਗੀ। ਤਿਰਫਲਾ ਪਾਊਡਰ ਲੈ ਕੇ ਨਾ 1 ਕੰਚ ਦੀ ਸ਼ੀਸ਼ੀ ਜਾਂ ਕੰਚ ਦੀ ਕੌਲੀ ਦੇ ਵਿੱਚ ਉਹ ਪਾ ਲਓ ਤੁਸੀਂ ਜਿੰਨਾ ਤੁਹਾਡਾ ਜੀਅ ਕਰਦਾ 40-50 ਗ੍ਰਾਮ ਵਟਾ ਜੋ ਕੁਛ ਪਾਉਣਾ। ਉਹਦੇ ਵਿੱਚੋਂ ਤੁਸੀਂ ਓਨਾ ਸ਼ਹਿਦ ਪਾਉਣਾ ਹੈਗਾ ਜਿਸ ਤਰ੍ਹਾਂ ਜਾਮ ਮੰਗਰਾ ਬਣ ਜਾਵੇ। ਉਹ ਫਿਰ ਤੁਸੀਂ ਆਪਣੇ 1 ਚਮਚਾ ਤੁਸੀਂ ਲੈਣ ਲਾ ਜਾਓ ਅਤੇ ਐਨ ਤੁਹਾਡੀ ਖਾਂਸੀ ਖੁੰਸੀ ਦੂਰ। ਜਿੰਨੀ ਮਰਜ਼ੀ ਲੰਗਸ ਦੀ ਪ੍ਰੋਬਲਮ ਹੋਵੇ ਉਹ ਠੀਕ ਕਰ ਦਿੰਦਾ ਹੈ। ਬਲਗਮ ਜੰਮੀ ਵੀ ਹੋਵੇ ਖਾਂਸੀ ਵਾਸਤੇ ਐਨ 100% ਗਰੰਟੀ ਹੈ ਜੀ ਇਹਦੀ। ਸਾਰਾ ਆਪਣੇ ਠੀਕ ਕਰ ਦਿੰਦਾ ਜੀ, ਜਿੰਨੀ ਮਰਜ਼ੀ ਹੋਵੇ। ਠੀਕ ਹੈ ਜੀ। ਟਾਈਮ ਵੀ ਹੋ ਗਿਆ ਜੀ ਹੁਣ ਜਗਵੀਰ ਜੀ। ਚਲੋ ਠੀਕ ਹੈ ਜੀ। ਬਾਕੀ ਚੀਜ਼ ਰਹਿ ਗਏ ਅਗਲੇ ਹਫ਼ਤੇ ਸਹੀ ਜੀ।
ਜੀ ਥੈਂਕ ਯੂ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਾਰੇ